ਜਾਂ ਪਹਿਲੇ ਸਾਡੀਆਂ ਬੀਬੀਆਂ ਇੱਕ ਪਾਸੇ ਲਾ ਕੇ ਕਰਨ, ਬੱਚੇ ਇੱਕ ਪਾਸੇ ਲਾ ਕੇ ਕਰਨ, ਅੱਛਾ ਜਵਾਨਾਂ ਬੀਬੀਆਂ ਇੱਕ ਪਾਸੇ ਲਾ ਕੇ ਕਰਨ, ਜਵਾਨ ਮੁੰਡੇ ਇੱਕ ਪਾਸੇ ਲਾ ਕੇ ਕਰਨ, ਵਡੇਰੇ ਕਿ ਜਦੋਂ ਸਿੱਖ ਮੁਸਲਮਾਨ ਹਿੰਦੂ ਹਾਂਜੀ 47 ਤੋਂ ਪਹਿਲੇ ਹਾਂਜੀ। ਜਦੋਂ ਤੁਸੀਂ ਰਹਿੰਦੇ ਸੀ ਉਹ ਵਕਤ ਠੀਕ ਸੀ ਕਿ ਹੁਣ ਵਾਲਾ ਵਕਤ ਸਹੀ ਹੈ? ਵਕਤ ਤਾਂ ਵੈਸੇ ਹੋ ਚੰਗਾ, ਕਿਵੇਂ ਹੁਣ ਇਸ ਤਰ੍ਹਾਂ ਹੁਣ ਆਜ਼ਾਦ ਹੋ ਗਏ ਸਹੀ? ਹੁਣ ਆਜ਼ਾਦ ਹੋ ਗਏ, ਹੁਣ ਕੁਛ ਨਹੀਂ। ਹਾਂ ਵੈਸੇ ਉਦੋਂ ਖਤਰਾ ਨਾ ਉਹਨਾਂ ਨੂੰ ਸੀ ਨਾ ਸਾਨੂੰ ਸੀ। ਅੱਛਾ। ਉਹਨਾਂ ਨੂੰ ਹਾਂ ਜਿਸ ਦਾ ਮਤਲਬ ਕਿ ਅਸੀਂ ਭੈਣ ਭਰਾ ਦੱਸਦੇ ਇਸ ਲਈ। ਆ ਕੁਝ ਦਿਨਾਂ ਨੂੰ 14 ਅਗਸਤ ਹੈ ਹਾਂਜੀ ਜਿੱਦਣ ਆਪਣਾ ਮੁਲਕ ਆਜ਼ਾਦ ਹੋਇਆ ਪਾਕਿਸਤਾਨ, 14 ਅਗਸਤ। ਅੱਜ ਦੇ ਨਾਰੇ ਵਜਣਗੇ। ਆਹੋ, ਇਹ ਜਿਹੜੇ ਸਾਡੇ ਪਾਕਿਸਤਾਨੀ ਬੱਚੇ ਨੇ ਹਾਂਜੀ। ਇਹਨਾਂ ਨੂੰ ਕੁਝ ਕਹਿਣਾ ਚਾਹੋਗੇ? ਕਹੋ ਕੋਈ ਇਹਨਾਂ ਨੂੰ ਕੀ ਪਤਾ, ਕੁਝ ਕਹਿਣਾ ਚਾਹੋ ਤੁਸੀਂ? ਮੈਂ ਕਿਹਾ ਇਹਨਾਂ ਨੂੰ ਕੀ ਪਤਾ ਵੀ ਕਿਆ ਚੀਜ਼ ਹੈ, ਕਿਆ ਆਜ਼ਾਦੀ ਹੈ, ਕਿਆ ਹੈਗਾ ਕਿਆ ਨਹੀਂ। ਉਹ ਤਾਂ ਸਾਨੂੰ ਪਤਾ ਵੀ ਕਿਆ ਕਿਆ ਹੋਇਆ। ਜਿਨ੍ਹਾਂ ਆਪਣੇ ਨੇ ਮਰਵਾਏ ਤੇ ਫਿਰ ਪਹੁੰਚੇ ਜਿਹਨਾਂ ਨੇ ਸਰਕਲ ਲੁਟਾਇਆ। ਲਾਸ਼ਾਂ ਦੇ ਉੱਤੋਂ ਟੱਪੇ, ਲਾਸ਼ਾਂ ਦੇ ਉੱਤੋਂ ਟੱਪੇ ਤੇ ਬੀਬੀਆਂ ਨੇ ਛਾਲਾ ਮਾਰ ਦਿਆ ਸੀ, ਵੇਖੀਆਂ ਨੇ ਮੂੰਹ ਖੂਨ ਨਾਰ ਖੂਨ ਖੂਬ ਭਰਿਆ ਸੀ, ਵੇਖੇ ਸਭ ਕੁਝ ਆਪਣੇ ਅੱਖਾਂ ਨਾਲ ਬਾਬਾ ਜੀ ਉਹ ਸਾਰਾ ਜਿਵੇਂ ਤੁਸੀਂ ਆਪਣੇ ਅੱਖਾਂ ਨਾਲ ਦੇਖਿਆ ਇੰਜ ਰਾਤ ਨੂੰ ਕਦੀ ਖਾਬ ਚ ਜਾਂ ਉਂਝ ਤੁਸੀਂ ਕਈ ਵਾਰੀ ਉਹੀ ਮਤਲਬ ਅੱਖਾਂ ਅੱਗੇ ਹੁੰਦਾ ਸਾਰਾ ਕੁਛ। ਜ਼ਰੂਰ ਉਹ ਗੱਲਾਂ ਜਾਂ ਚੇਤੇ ਆ ਕੇ ਕਦੀ ਬਸ ਉਹ ਨਹੀਂ ਮੈਂ ਤੁਹਾਡੀ ਅੱਖਾਂ ਸਾਹਮਣੇ ਦੇਖਿਆ ਮੇਰਾ ਪਿਓ ਮਰਿਆ, ਸਾਡੇ ਸਾਹਮਣੇ ਕੋਈ ਸਾਡਾ ਪਿਓ ਮਰ ਗਿਆ, ਅਸੀਂ ਤਾਂ ਮਾਂ ਵੀ ਇੱਕ ਉੱਥੇ ਸਾਡੀ ਹੋਈ ਹੈ। ਉਸ ਟਾਈਮ ਕੀ ਹੋਣਾ ਤੁਹਾਡਾ ਹਾਲ ਜੋ ਕੈਂਪ ਵਿੱਚ ਸਾਰਾ ਪਿੰਡ ਮਰਨ ਡਿਆ ਸੀ ਉਹ ਕੱਚ ਨਾਲ ਮੈਂ ਤੁਹਾਡੇ ਕਹਿੰਦਾ ਨਾਲ? ਕੋਈ ਹਿਸਾਬ ਕਿਤਾਬ ਨਹੀਂ, ਅੱਲਾ ਹੀ ਮਾਫ ਕਰੇ। ਜਿਹਨੇ ਦੋ ਬੁਰਕੀਆਂ ਖਾ ਲਿਆ ਨਾ ਉਹੀ ਜਾ ਪਿਆ, ਜਿਹਨੇ ਦੋ ਬੁਰਕੀਆਂ ਖਾ ਲਈ ਉਹ ਜਾ। ਉਹਨਾਂ ਕੁੜੀ ਜਾ ਬੰਦੇ ਘੱਗਰ ਸੀ, ਘੱਗਰ ਦੇ ਨਾਲ ਹੀ ਉੱਥੇ ਵੱਡੋ ਢੇਲੇ ਲਾਏ। ਸਾਡੀ ਕੋਈ ਸ਼ਾਇਦ ਨਹੀਂ ਕਮਾਲੇ ਟੰਪ ਉਹ ਤੇ ਸਾਰਾ ਕੁਝ ਖੋਲਿਆ। ਉਹ ਜਿਹੜਾ ਘੱਗਰ ਸੀ ਨਾ ਉਹਨੂੰ ਘੱਗਰ ਕਹਿੰਦੇ, ਬੜੀ ਬਹੁਤ ਭਾਰੀ ਨਹਿਰ ਸੀ। ਉਹਦੇ ਚ ਅੱਜ ਲਾਸ਼ਾਂ ਜਾਂਦੀਆਂ, ਜਿਵੇਂ ਕੁੜੀ ਜਾਵੇ ਤਾਂ ਵੱਡਾ ਜਾਂਦੀਆਂ ਹੁਣ ਥੱਲੇ ਪਾਣੀ ਨਜ਼ਰ ਨਹੀਂ ਹੁੰਦਾ ਇੰਨੀ ਲਾਸ਼ਾਂ ਬੇਵਾ। ਇੱਥੇ ਤਾਂ ਜਦੋਂ ਗੱਡੀ ਵੀ ਦੇਖੀ ਹੈ ਨਾ ਮਤਲਬ ਕਿ ਉਹ ਆਪਣੀ ਰੋਪੜ ਵਾਲੀ, ਉਦੋਂ ਮਤਲਬ ਇਹਨਾਂ ਲੋਕਾਂ ਨੂੰ ਪਤਾ ਲੱਗਿਆ ਵੀ ਮਤਲਬ ਕਿ ਮੁਸਲਮਾਨ ਮਰਦੇ ਨੇ। ਜੇ ਉਹ ਗੱਡੀ ਨੇ ਨਾ ਵਡੇਰੀ ਇੱਥੇ ਉਹਨਾਂ ਮਾਰਦਾ ਹੀ ਕੋਈ ਸੀ। ਇਹਨਾਂ ਲੋਕਾਂ ਦਾ ਪਿਓ ਦਾ ਛੱਡ ਗਿਆ ਹੋਣਾ ਹਿੰਦੁਸਤਾਨ। ਅੱਛਾ ਇਧਰੋਂ ਕੋਈ ਵਡੀਕ ਗਈ ਸਿੱਖਾਂ ਦੀ? ਉਧਰ ਲੋਕ ਦੇਖ ਕੇ ਆਈਏ ਜਨ। ਅੱਛਾ ਫਿਰ ਇਹਨਾਂ ਵੜਨਾ ਸ਼ੁਰੂ ਕਰਤਾ ਇਧਰ? ਫਿਰ ਇਹ ਸ਼ੁਰੂ ਹੋਈ। ਅੱਛਾ ਬਾਬਾ ਜੀ 14 ਅਗਸਤ ਸਾਲ ਨੂੰ ਤੁਸੀਂ ਵੀ ਝੰਡਾ ਝੁੰਡਾ ਕਦੇ ਲਾਇਆ ਕਿ ਨਹੀਂ? ਨਾ ਮਨਾਉਂਦੇ ਕਿਉਂ ਨਹੀਂ ਲਾਉਂਦੇ? ਕਿਉਂ ਨਹੀਂ ਲਾ ਕੇ ਕੀ ਕਰਨਾ? ਕੀ ਆਜ਼ਾਦ ਨਹੀਂ ਤੁਸੀਂ? ਤੁਸੀਂ ਆਜ਼ਾਦ ਨਹੀਂ ਕਿ? ਅਸੀਂ ਤਾਂ ਆਜ਼ਾਦ ਹੈ। ਹਾਂ ਪਰ ਉਹ ਗੱਲ ਹੈ ਵੀ ਉਹ ਹੁਣ ਤਾਂ ਨਾ ਹੋਇਆ ਟੱਪਣ ਵਾਲੀ ਗੱਲ ਹੈ। ਆਜ਼ਾਦੀ ਦਾ ਪਤਾ ਲੱਗਦਾ ਜਦੋਂ ਗੱਲਾਂ ਸੁਣੀਆਂ ਜਾਂ ਜਿਹਨੇ ਦੇਖੀਆਂ ਨੇ, ਜਿਹਨਾਂ ਬੀਤੀਆਂ ਉਹਨਾਂ ਨੂੰ ਪਤਾ ਲੱਗਦਾ ਆਜ਼ਾਦੀ ਦਾ। ਜਿੱਥੇ ਮੇਰੇ ਸਾਹ ਆਜ਼ਾਦੀ ਨਹੀਂ ਉਹਦਾ ਕੁੜੀ ਜਾਵੇ ਸਾਨੂੰ ਕੁੜੀਆਂ ਤੋਂ ਪਾਣੀ ਨਹੀਂ ਭਰਨ ਦਿੱਤਾ ਤੇ ਇਹ ਹੁਣ ਢੱਡੇ ਲਾਉਂਦੇ ਨੇ। ਅਸਲ ਵਾਰਸ ਬਜ਼ੁਰਗੋ ਤੁਸੀਂ ਹੋ ਜਿਹੜੇ ਉਧਰੋਂ ਆਏ ਹੋ ਨਾ, ਹਾਂਜੀ ਜਿਨ੍ਹਾਂ ਕੁਰਬਾਨੀ ਦਿੱਤੀ ਹੈ, ਅਸਲ ਵਾਰਸ ਪਾਕਿਸਤਾਨ ਦੇ ਤੁਸੀਂ ਹੋ। ਜਿਨ੍ਹਾਂ ਆਪਣੀਆਂ ਕੁਰਬਾਨੀਆਂ ਦਿੱਤੀਆਂ, ਮਾਂ ਪਿਓ ਕੁਰਬਾਨ ਕੀਤੇ, ਭੈਣ ਭਰਾ ਕੁਰਬਾਨ ਕੀਤੇ, ਆਪਣੀਆਂ ਬੱਚੀਆਂ ਕਈਆਂ ਮੁਸਲਮਾਨਾਂ ਦੇ ਉਧਰ ਰਹਿ ਗਈਆਂ ਅੱਜ ਤੱਕ ਲੱਭੀਆਂ ਨਹੀਂ, ਜਿਨ੍ਹਾਂ ਨੇ ਉਹਦੇ ਬੱਚੇ ਪੈਦਾ ਕੀਤੇ ਸੀ। ਜੇ ਉਹਨਾਂ ਦੇ ਕੁਝ ਹੋ ਗਿਆ ਨਾ ਹੱਥ ਜਾ ਤੇ ਉਹਨਾਂ ਬੀਬੀਆਂ ਦੇ ਸਾੜੀ ਵਰਦੇ ਅੱਛਾ ਦੂੰਗਾ ਵਰਦੇ ਇਹ ਸਾਨੂੰ ਆਜ਼ਾਦੀ ਹੁੰਦੀ। अस्सलाम वालेकुम जी। वालेकुम अस्सलाम। बुजुर्गो की ना अपना? मोहम्मद रफीक। मोहम्मद रफीक। हाँ जी। ते अपने वाल साहब दा की नाम सी? अलगिया। अलगिया। ते दादे दा की नाम सी? चाचे दादे दा मोहम्मद। बाबा जी अपनी केड़ी जात? राई। गोद केड़ी अपनी? गोद है ये साडी गाहू दे। हाँ जी गाहू दे। अच्छा। ते बाबा जी तुसी इत्थों दे शुरू तो वसनीक हो या उदों जड़ के आए इंडिया चों? इंडिया जो आए। अच्छा किड्डे कुछ उदों भला? उदों 12 साल का पूरा याद है सारा संभाला सारा कुछ? इंशाअल्लाह। अच्छा ਆਪਾਂ ਉੱਥੋਂ ਹੀ ਸਟਾਰਟ ਕਰਨੇ ਆ ਗੱਲ ਤੁਹਾਡੇ ਨਾਲ 47 ਵਾਲੀ। ਹਾਂ ਬਾਬਾ ਜੀ ਉੱਥੇ ਆਪਣਾ ਪਿੰਡ ਕਿਹੜਾ ਸੀ? ਅੱਤੇ ਵਾਲੀ ਜੀ ਹਾਂ। ਅੱਛਾ ਜੀ ਨਾਲ ਪਿੰਡ ਕਿਹੜੇ ਸਨ ਹੋਰ? ਮਡੋਫਲ, ਅਨੇਰਪੁਰ, ਫਤਿਹਪੁਰ ਤੇ ਆਪਣਾ ਮੰਡੀ, ਹਾਂ ਦੇਰਾ,
ਅੱਛਾ ਅੱਛਾ ਜਿਹੜਾ ਸਿੱਖਾਂ ਦਾ ਸੀ ਨਾ ਅੱਛਾ ਤੇ ਰੋਲੇ ਮੁਸਲਮਾਨ ਨੇ ਹਾਂ ਹਾਂ ਅਲਸਲਾਮੀ ਤੇ ਆਪਣਾ ਤਹਿਸੀਲ ਜ਼ਿਲ੍ਹਾ ਕਿਹੜਾ ਸੀ? ਤਹਿਸੀਲ ਆਪਣਾ ਮਤਲਬ ਕਿ ਬਸੀ ਤਹਿਸੀਲ ਬਸੀ ਸੀ। ਬਸੀ ਅੱਛਾ ਤੇ ਜ਼ਿਲ੍ਹਾ ਪਟਿਆਲਾ ਸੀ ਰਿਆਸਤ ਰਿਆਸਤ ਪਟਿਆਲਾ ਸੀ। ਹਾਂ ਜ਼ਿਲ੍ਹਾ ਤੇ- ਵੀ ਸੀ ਅੱਛਾ ਅੱਛਾ ਸਹੀ। ਬਾਬਾ ਜੀ ਆਪਣਾ ਉੱਥੇ ਥਾਣਾ ਥੂਣਾ ਕਿਹੜਾ ਲੱਗਦਾ ਸੀ ਤੁਹਾਨੂੰ? ਹਾਂਜੀ। ਥਾਣਾ ਕਿਹੜਾ ਸੀ ਲੱਗਦਾ? ਥਾਣਾ ਮਤਲਬ ਕਿ ਜਬ ਆਪਣਾ ਬਸੀ ਥਾਣਾ ਵੀ ਬਸੀ? ਥਾਣਾ ਵੀ ਤਹਿਸੀਲ ਵੀ ਹਾਂ। ਬਸੀ ਅੱਛਾ ਬਿਲਕੁਲ ਨੇੜੇ ਸੀ ਬਸੀ ਏਡੀ ਦੂਰ ਨਹੀਂ। ਅੱਛਾ ਅੱਛਾ ਸਹੀ ਹੈ। ਆਪਣੇ ਪਿੰਡ ਦੀਆਂ ਪੱਤੀਆਂ ਕਿੰਨੀਆਂ ਹੁੰਦੀਆਂ ਤੁਹਾਡੀਆਂ ਉੱਥੋਂ ਵਾਲੀਆਂ? ਆਪਣੇ ਪਿੰਡ ਦੀਆਂ ਇੱਕੋ ਹੀ ਪੱਤੀ ਸੀ ਰਾਈਆਂ ਦੀ ਅੱਛਾ ਤੇ ਮਕਾਨ ਪੁੱਛਣਾ ਉਹ ਵੀ ਦੱਸਣਾ ਅੱਜ ਉਹ ਪੁੱਛਨੇ ਆ ਤੇ ਆਪਣਾ ਤਰਤੀਬ ਨਾਲ ਥੋੜੀ ਚੱਲਾਂਗੇ ਨਾ। ਹਾਂ ਤੇ ਬਜ਼ੁਰਗੋ ਆਪਣਾ ਨੰਬਰਦਾਰ ਕਿਹੜਾ ਸੀ ਭਲਾ? ਰਹਿਮਤ ਅੱਛਾ ਮੁਸਲਮਾਨ ਨਹੀਂ ਸੀ ਉਹ ਵੀ? ਰਹਿਮਤ 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 ਦਾ ਬਾਪ ਫਤਿਹ ਮਾਮੂਦ ਫਤਿਹ ਮੁਹੰਮਦ ਜੀ ਹਾਂ। ਉਹ ਸੀ ਨੰਬਰਦਾਰ? ਹਾਂ ਪੂਰੇ ਪਿੰਡ ਦਾ ਇੱਕ ਨੰਬਰਦਾਰ ਸੀ? ਇੱਕ ਅੱਛਾ ਪਿੰਡ ਕਿੱਡਾ ਸੀ? ਪਿੰਡ ਬੜਾ ਤਕੜਾ ਸੀ ਪੱਤੀ ਇੱਕ ਸੀ ਹੋਈਆਂ। ਤੇ ਆਪਣੇ ਪਿੰਡ ਵਿੱਚ ਕਿਹੜੇ ਕਿਹੜੇ ਮਜ਼ਹਬ ਰਹਿੰਦੇ ਹਨ ਲੋਕੀ? ਇੱਕੋ ਹੀ ਸਿਰਫ ਰਾਜਾ ਦਾ ਮਜਬੂਰ ਰਾਈ ਰਾਹੀਂ ਕੌਮ? ਕੌਮ ਰਾਈ ਹਾਂ। ਕੋਈ ਮਜਬ ਸੀ ਦੂਸਰਾ ਕੋਈ ਮਜਬ ਨਹੀਂ ਨਹੀਂ ਹਿੰਦੂ ਸਿੱਖ ਜਾਂ ਖੱਤਰੀ? ਨਾ ਇੱਕ ਇੱਕ ਘਰ ਤਰਖਾਣਾ ਦਾ ਸੀ ਅੱਛਾ ਉਹਦਾ ਨਾਮ ਸੀ ਗੋਰੀਆ ਉਹਦੇ ਅੱਗੇ ਦੋ ਪੁੱਤਰ ਸਨ ਅੱਛਾ ਉਹ ਇੱਕ ਦਾ ਨਾਮ ਸੀ ਆਪਣਾ ਸਾਧੂ ਇੱਕ ਦਾ ਨਾਮ ਸੀ ਬਾਬੂ ਉਹ ਸਨ ਮਤਲਬ ਕਿ ਤਰਖਾਨ ਉਹ ਸਨ ਸਾਡੇ ਹਿੰਦੂ ਹਿੰਦੂ ਸਨ ਉਹ? ਹਾਂ ਅੱਛਾ ਉਹ ਤੇ- ਤਰਖਾਣਾ ਦਾ ਕੰਮ ਕਰਦੇ ਸੀ। ਤੇ ਇੱਕ ਤੇ ਪੰਜ ਸੱਤ ਘਰ ਸਨ ਮਤਲਬ ਬਾਬਾ ਕਿ ਥੋੜਾ ਉੱਚੀ ਬੋਲੋ ਰਿਕਾਰਡ ਸਹੀ ਹੋਈ ਬਾਤ। ਪੰਜ ਸੱਤ ਘਰ ਸਨ ਰਾਜਿਆਂ ਦੇ ਨਾ ਉਹਨਾਂ ਦੇ ਚਮਾਰਾਂ ਦੇ ਅੱਛਾ ਉਹ ਜਿਹੜੇ ਮਤਲਬ ਕਿ ਮਰੇ ਡੰਗਰ ਉਹਨੂੰ ਚੰਮ ਦਾ ਕੰਮ ਕੰਮ ਕਰਦੇ? ਕਰਦੇ ਨੇ ਇੱਕ ਕੰਮ ਇੱਕ ਘਰ ਸੀ ਚੋੜਿਆਂ ਦਾ ਅੱਛਾ ਉਹ ਮਤਲਬ ਕਿ ਉਹ ਆਪਣਾ ਉਹ ਨਹੀਂ ਸੀ ਕੋਈ ਕੰਮ ਕਰਦਾ। ਉਹਨਾਂ ਦੀ ਮਤਲਬ ਕਿ ਜਗ੍ਹਾ ਵੀ ਮਕਾਨ ਵੀ ਉਹਨਾਂ ਦਾ ਪਾਣੀ ਦਾ ਵੀ ਇੰਤਜ਼ਾਮ ਉਹਨਾਂ ਦਾ ਸਾਰਾ ਵੱਖਰਾ ਹੈ। ਅੱਛਾ ਅੱਛਾ ਇੱਕ ਦਰਵਾਜ਼ਾ ਜੀ ਸਾਡਾ ਪਿੰਡ ਦਾ ਅੱਛਾ ਇੱਕ ਦਰਵਾਜ਼ਾ ਤੇ ਗਲੀਆਂ ਸਨ ਪੰਜ ਅੱਛਾ ਇੱਕ ਪਹਿਲੀ ਗਲੀ ਆਉਂਦੀ ਸੀ ਆ ਤੇ ਦੂਜੀ ਆ ਤੇ ਤੀਜੀ ਗਲੀ ਤੇ ਚੌਥੀ ਆ ਤੇ ਪੰਜਵੀਂ ਆ ਤੇ ਛੇਵੀਂ ਆ ਤੇ ਸੱਤਵੀਂ ਆ ਸੱਤ ਗਲੀਆਂ ਹਨ ਅੱਛਾ ਬਾਬਾ ਤੁਹਾਡੇ ਪੂਰੇ ਜ਼ਿਹਨ ਜਿਹੜੇ ਨਾਲ ਗਿਣ ਲਈਆਂ ਕਿਹੜੀ ਕਿਹੜੀ? ਇਨਸ਼ਾਅੱਲਾ ਦਿਮਾਗ ਨਾ ਕਿਤੇ ਕਿਤੇ? ਇਨਸ਼ਾਅੱਲਾ ਤੇ ਆਪਣੇ ਪਿੰਡ 'ਚ ਸਕੂਲ ਹੁੰਦਾ ਸੀ ਉਸ ਟਾਈਮ ਕਿ ਨਹੀਂ? ਹਾਂਜੀ ਸਕੂਲ ਹੁੰਦਾ ਸੀ? ਸਕੂਲ ਬਿਲਕੁਲ ਕੋਈ ਨਹੀਂ ਸਕੂਲ। ਪਿੰਡ ਨਹੀਂ ਸੀ ਸਕੂਲ? ਕੋਈ ਸਕੂਲ ਨਹੀਂ ਉਦੋਂ ਪੜ੍ਹਾਈ ਦਾ ਕੰਮ ਹੀ ਨਹੀਂ ਸੀ ਕੋਈ ਕੰਮ ਚਾਹੀਦਾ ਪੜ੍ਹਾਈ ਦਾ ਕਿਥਾ ਅੱਛਾ ਅੱਛਾ ਜਦੋਂ ਮਤਲਬ ਕਿ ਇੰਡੀਆ ਤੋਂ ਵੱਖਰੇ ਬਹੁਤ ਘੱਟ ਪੜ੍ਹਦੇ ਹਨ ਲੋਕੀ। ਬਹੁਤ ਕੋਈ ਬਿਰਲਾ ਮਤਲਬ ਜਿਹੜੇ ਸਾਡੇ ਪਿੰਡ ਚ ਕੁਰਾਨ ਹੀ ਮਤਲਬ ਕਿ ਦੋ ਤਿੰਨ ਬੰਦੇ ਪੜ੍ਹੇ ਸਨ ਅੱਛਾ। ਇੱਕ ਸਾਡੇ ਤੋਂ ਵੱਡਾ ਸੀ ਸਾਡਾ ਗੁਲਾਮ ਨੇ ਵੀ ਪੜ੍ਹਾ ਸੀ ਅੱਛਾ ਸਾਡੇ ਤੋਂ ਵੱਡਾ ਹਾਂ ਹਾਂ ਤੇ ਇੱਕ ਬਲੀਆ ਸੀ ਉਹ ਇੱਕ ਹੋਰ ਕਿਹੜਾ ਸੀ ਯਾਰ ਤੈਨੂੰ ਪਤਾ ਹੈ ਆਹ ਤਿੰਨੇ ਬੰਦੇ ਕੁਰਾਨ ਪੜ੍ਹੇ ਸਨ ਬਾਬਾ ਜੀ ਆਪਣੇ ਹਾਂਜੀ ਮੁਨਸ਼ੀ ਲਾਈਏ ਦਾ ਹਾਂ ਆਪਣੇ ਪਿੰਡ ਦੇ ਵਿੱਚ ਮਸਜਿਦ ਕਿੰਨੀਆਂ ਮਸਜਿਦਾਂ? ਇੱਕ ਮਸਜਿਦ? ਇੱਕੋ ਹੀ ਮਜਬੂਰ ਸੀ ਇੱਕੋ ਹੀ ਮਸਜਿਦ ਅੱਛਾ ਤੇ ਜਿਹੜਾ ਉਹ ਇੱਕ ਘਰ ਤੁਸੀਂ ਕਹਿੰਦੇ ਹਿੰਦੂਆਂ ਦਾ ਤਰਖਾਣਾ ਦਾ ਸੀ ਹਾਂਜੀ ਕੋਈ ਚਮਾਰ ਸੀ ਉਹਨਾਂ ਕੋਲ ਨਹੀਂ ਸੀ ਆਪਣੀ ਇਬਾਦਤ ਵਾਲਾ ਕੋਈ ਬਣਾਇਆ ਕੋਈ ਸ਼ਾਇਦ? ਉਹ ਆਪਣੇ ਘਰ ਹੀ ਕਰਦੇ ਹਨ? ਉਹ ਆਪਣੇ ਘਰ ਹੀ ਜੋ ਕੁ ਕਰਨਾ ਨਾ ਅੱਛਾ ਚੂੜੇ ਮਰਨ ਨੇ ਕੀ ਕਰਨਾ ਉਹ ਖੱਤਰੀ ਉਹ ਮਤਲਬ ਕਿ ਬਸ ਉਹ ਸੀ ਹਿੰਦੂ ਸੀ ਇੱਕ ਰੁਈਆ ਤਰਖਾਨ ਹਾਂ ਹਾਂ ਉਹ ਮਤਲਬ ਕਿ ਉਹਨੇ ਉਹ ਤਰਖਾਨਾਂ ਦਾ ਕੰਮ ਕਰਦਾ ਲੱਕੜੀ ਲੁਕੜੀਆਂ ਮੰਜੀਆਂ ਹਾਂ, ਪੀੜੀਆਂ ਹਾਂ ਲੋਹਾਰਾਂ ਦਾ ਸਾਰਾ ਕੰਮ ਹਾਂ ਹਾਲ ਹੂਲ ਬਣਾਉਂਦੇ ਪੰਜਾਲੀਆਂ ਕਿੱਲੇ ਠੋਕ? ਹਾਂ। ਅੱਛਾ ਅੱਛਾ ਤੇ ਆਪਣੀ ਜ਼ਮੀਨ ਕਿੰਨੀ ਸੀ ਬਾਬਾ ਜੀ? ਆਪਣੀ ਜ਼ਮੀਨ ਸੀ ਅਸੀਂ ਜੀ ਅੱਤੀ ਵਾਲੀ ਦੇ ਵਿੱਚ ਮੈਂ ਚੌਥੇ ਹਿੱਸੇ ਦੇ ਮਾਲਕ ਸੀ ਜ਼ਮੀਨ ਕਿੰਨੀ ਕੁ ਸੀ ਉਂਝ? ਇਹ ਹੁਣ ਮੈਨੂੰ ਨਹੀਂ ਪਤਾ ਬਿੱਗੇ ਸਨ ਕਿਹੜਾ ਕਿੱਲੇ ਸੀ ਅੱਛਾ ਉਦੋਂ ਵੀ ਗਏ ਹੁੰਦੇ ਸੀ? ਹਾਂ ਇਹ ਚੌਥੇ ਹਿੱਸੇ ਦੇ ਤੁਸੀਂ ਮਾਲਕ ਬਾਬਾ ਫਿਰ ਹੋਣੀ? ਹਾਂ ਜੀ ਅੱਲਾ ਦਾ ਸ਼ੁਕਰ ਜੀ ਰੱਬ ਦੀ ਰਹਿਮਤ ਅੱਛਾ ਮਤਲਬ ਕਿ ਚੌਥੇ ਹਿੱਸੇ ਦੇ ਮਾਲਕ ਸਨ ਸਾਡਾ ਅੱਤੇ ਵਾਲੀ ਦੇ ਵਿੱਚ ਹੂੰ ਅਸੀਂ ਫਤਿਹ ਮੁਹੰਮਦ ਮੇਰਾ ਦਾਦਾ ਸੀ ਹੂੰ ਨਾ ਫਤਿਹ ਮੁਹੰਮਦ ਦਾਦਾ ਸੀ ਪੜਦਾਦਾ ਸੀ ਹੂੰ ਮੇਰਾ ਜੈਨ ਸੀ ਉਹ ਫੜ ਗਿਆ ਹੁੰਦਾ ਦਾ ਨਾਮ ਮੁਹੰਮਦਾ ਹੂੰ ਮੁਹੰਮਦਾ ਮੇਰਾ ਦਾਦਾ ਸੀ ਫਤਿਹ ਮੁਹੰਮਦ ਮੇਰਾ ਪੜਦਾਦਾ ਸੀ ਹੂੰ ਅੱਗੇ ਉਹਨਾਂ ਦੇ ਤਿੰਨ ਦੋ ਪਤਾ ਛੱਜੂ ਤੇ ਝੰਡੂ ਅੱਛਾ ਅੱਛਾ ਇਹ ਸਾਡੇ ਸਨ ਸਾਡਾ ਬਾਲਦ ਸਾਹਿਬ ਮਤਲਬ ਕਿ 14 15 20 ਪੀੜ੍ਹੀਆਂ ਕੱਲਾ ਜਾ ਅੱਛਾ ਅੱਛਾ ਇੱਕ ਦੇ ਇੱਕ ਸੀ। ਉਹ ਇੱਕ ਥਾਂ ਤੇ ਮਤਲਬ ਕਿ ਸਾਡੀ ਬੀਬੀ ਹੋ ਰਹੇਗੀ ਸਾਹ ਵੀ ਹੋਏ
ਫਿਰ ਅੱਲਾਹ ਤਾਲਾ ਨੇ ਅਸੀਂ ਮਤਲਬ ਕਿ 9 ਭੈਣ ਭਰਾ ਹੋਏ। ਅੱਛਾ ਅੱਛਾ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਖੂਹ ਕਿੰਨੇ ਕੁ ਸਨ ਪਾਣੀ ਵਾਲੇ? ਖੂਬ ਮਤਲਬ ਕਿ ਸਾਰਾ ਪਿੰਡ ਹੀ ਮਤਲਬ ਕਿ ਸਾਰੇ ਖੂਹਾਂ ਦੇ ਹੀ ਸੀ ਤੇ ਨਾਰ ਵਸੀ ਹੋਈ ਨਹੀਂ। ਅੱਛਾ ਅੱਛਾ ਇੱਕ ਪਾਸਾ ਮਤਲਬ ਕਿ ਬਰਾਨੀ ਸੀ, ਇੱਕ ਪਾਸਾ ਆ ਸੀ ਖੂਹਾਂ ਦੀ ਬਾਈ। ਤੇ ਘਰ ਪਾਣੀ ਜਿਹੜਾ ਪੀਂਦੇ ਸੀ ਉਹ ਕਿੱਥੋਂ ਪੀਂਦੇ? ਪਾਣੀ ਮਤਲਬ ਕਿ ਖੂਹੀ ਦਾ ਵਿਚਕਾਰ ਸਾਰੇ ਪਿੰਡ ਤੋਂ ਪਿਛਲੇ ਸਾਡੇ ਸਾਰਾ ਇੱਥੇ ਖੂਹੀ, ਅੱਛਾ ਅੱਛਾ ਸਾਰੇ ਪਿੰਡ ਉੱਥੋਂ ਭਰਦਾ ਸੀ ਪਾਣੀ? ਸਾਰਾ ਪਿੰਡ ਉੱਥੋਂ ਭਰਦਾ। ਅੱਛਾ ਅੱਛਾ ਖੂਹੀ ਦਾ ਪਾਣੀ ਪੀਂਦੇ ਹਨ। ਹਾਂਜੀ ਨਲਕਾ ਕੋਈ ਤੇ ਜਿਹੜੇ ਚਮਾਰ ਸਨ ਜਾਂ ਉਹਨਾਂ ਦੀ ਵੱਖਰੀ ਖੂਹੀ ਲਾ ਕੇ ਦਿੱਤੀ। ਅੱਛਾ ਉਹਨੂੰ ਲੱਦ ਬਣਾ ਕੇ ਦਿੱਤੀ? ਹਾਂਜੀ ਚੂੜੇ ਤੋਂ ਵੱਖਰੀ ਲੱਗ ਬਣਾ ਕੇ ਦਿੱਤੀ। ਅੱਛਾ ਅੱਛਾ ਚਿੱਤਰ ਖਾਨ ਨੇ ਆਪਣਾ ਨਲਕਾ ਲਾਇਆ ਸੀ ਘਰ। ਅੱਛਾ ਅੱਛਾ ਤੇ ਉਹ ਉਹ ਜਿਹੜਾ ਹਿੰਦੂ ਸੀ ਹੈ ਹਾਂ, ਉਹਦਾ ਨਲਕਾ ਸੀ? ਹਾਂ ਉਹ ਨਲਕਾ ਸੀ, ਉਹ ਆਪਣਾ ਨਲਕਾ ਲੋਕਾਂ ਮਾਰਦਾ। ਅੱਛਾ ਤੇ ਬਾਬਾ ਜੀ ਉਹ ਘਰ ਕਿਵੇਂ ਦੇ ਤੁਹਾਡੇ? ਹੈ ਘਰ ਕਿਵੇਂ ਦੇ ਹੁੰਦੇ ਉਦੋਂ? ਘਰ ਸਾਡੇ ਜੀ ਪੱਕੇ ਸਨ, ਸਾਰਾ ਪਿੰਡ ਪੱਕਾ ਸੀ ਟੋਟਲੀ। ਅੱਛਾ ਜੀ ਤੇ ਉਹ ਪਿੰਡ ਤੇ ਉਹ ਹਜ਼ਾਰ ਇੱਟਾਂ ਥੱਲੇ ਉਹ ਛੋਟੇ ਟੈਨਾਂ ਦੀ ਛੋਟੀ ਇੱਟ? ਛੋਟੇ। ਹਾਂ ਹਾਂ ਅੱਛਾ ਤੇ ਕਿਵੇਂ ਦਾ ਸੀ ਘਰ? ਥੋੜਾ ਕੋ ਨਕਸ਼ਾ ਦੱਸੋ ਸਾਨੂੰ, ਕਿੰਨੇ ਕਮਰੇ ਸਨ, ਕਿਵੇਂ ਦਾ ਸੀ ਤੁਹਾਡੇ ਦੇ? ਸਾਡਾ ਘਰ ਜਨਾਬ ਦੇ ਲਈ ਆਪਣਾ ਮਾਲ ਦਾ ਵੱਖਰਾ ਹੀ ਸਾਡਾ ਕਮਾਰ ਵਾਲੇ ਪਾਸੇ, ਤੇ ਸਾਡੀ ਜਿਹੜੀ ਬੱਸ ਸੀ ਉਹ 3 ਮਕਾਨ ਸਨ। ਅੱਛਾ ਹਾਂ 3 ਮਕਾਨ? 3 ਮਕਾਨ। ਛੱਤਾਂ ਜਿਹੜੀਆਂ ਸਨ ਉਹ ਲੱਕੜੀ ਨਾਲ ਸਾਰੀਆਂ ਬਾਲੇ ਲੱਕੜੀ ਹਾਂ ਉਹ ਸੀ। ਅੱਛਾ ਅੱਛਾ ਬਾਕੀ ਮਕਾਨ ਸਾਰੇ ਜਿੰਨਾ ਵੀ ਪਿੰਡ ਸੀ ਨਾ ਸਾਡਾ ਉਹ ਸਾਰਾ ਹੀ ਪੱਕਾ ਸੀ, ਕੋਈ ਮਤਲਬ ਕਿ ਇੱਟ ਕੱਚੀ ਨਹੀਂ ਹੈ। ਸਾਡਾ ਸਦਨ ਦੀ ਇੱਟਾਂ ਉਹਨਾਂ ਸਦਨ ਦੀ ਸੀ ਬੋਲਦੇ। ਹਾਂ ਹਾਂ ਜਦੋਂ ਕਿ ਸਦਨ ਦੀ ਜਿਹੜੀ ਹੈ ਨਾ ਹਾਂਜੀ ਉਹਨਾਂ ਜ਼ਮਾਨਿਆਂ 'ਚ ਮਤਲਬ ਕਿ ਸਦਨ ਦੀ ਜਿਹੜੀ ਉੱਥੋਂ ਮਤਲਬ ਦੇ ਦੀਆਂ ਪਟ ਕੇ ਨਾ ਤੇ ਆਪਣੇ ਮਕਾਨ ਸਾਹਮਣੇ ਪੱਕੇ ਬਣਾਏ ਸਾਡੇ ਜੰਮੂ ਸਾਡੀ ਹੋਸ਼ ਤੋਂ ਪਹਿਲੇ। ਅੱਛਾ 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 ਬਾਬਾ ਜੀ ਤੁਸੀਂ ਇੱਕ ਉਹ ਹਿੰਦੂ ਦਾ ਜਿਹੜਾ ਨਾਮ ਦੱਸਿਆ ਰੁਲੀਆ, ਉਹਦਾ ਨਾਮ ਸੀ? ਰੂਲੀਆ ਖਾਨ ਰੂਲੀਆ। ਉਹਦੇ ਕੋ ਮੁੰਡਿਆਂ ਦਾ ਨਾਮ ਨਹੀਂ ਯਾਦ ਕੋਈ ਕਿਸੇ ਦਾ? ਬਾਊ ਸਾਧੂ। ਅੱਛਾ 2 ਪੁੱਤਰ ਦਾ ਤੇ 2 ਪੁੱਤਰ ਹੈ। ਅੱਛਾ ਇੱਕ ਦਾ ਨਾਮ ਪ੍ਰਗਾਸ਼ ਸੀ, ਹਾਂ ਇੱਕ ਦਾ ਨਾਮ ਸੀ ਸਰੂਪ। ਅੱਛਾ ਉਹਨਾਂ ਦਾ ਨਾਮ ਯਾਦ ਹੈ ਤੁਹਾਨੂੰ? ਅੱਛਾ ਅੱਛਾ ਤੇ ਬਾਬੇ ਦੇ ਘਰ ਵਾਲੇ ਦਾ ਨਾਮ ਯਾਦ ਨਹੀਂਗਾ? ਮਾਈ ਦਾ? ਬਾਬੇ ਦੇ ਘਰ ਵਾਲੇ ਦਾ ਨਾਮ ਯਾਦ ਨਹੀਂ ਮਾਈ ਦਾ? ਯਾਰ ਉਹਦਾ ਨਹੀਂ। ਅੱਛਾ ਅੱਛਾ ਉਹ ਪਿਛੇ ਮਰ ਗਈ। ਆਪਣਾ ਉਹਦਾ ਘਰ ਕਿੱਥੇ ਕਰ ਗਏ ਤੁਹਾਡੇ ਘਰ? ਉਹਦਾ ਘਰ ਸੀ ਮਤਲਬ ਕਿ ਉਹਦਾ ਘਰ ਸੀ ਜੀ ਜਨਾਬ ਪਿੰਡ ਤੇ ਜਰਾ ਕੋ ਥੋੜਾ ਜਿਹਾ ਨਾ ਮਤਲਬ ਕਿ 4 ਗਲੀਆਂ 3 1 4 5 ਗਲੀਆਂ ਛੱਡ ਕੇ 6 ਵੀ ਗਏ। ਅੱਛਾ ਤੇ ਤੁਸੀਂ ਦੱਸਿਆ ਵੀ ਦਰਵਾਜ਼ਾ ਇੱਕ ਲੱਗਾ ਸੀ ਪੂਰੇ ਪਿੰਡ ਦਾ? ਇੱਕ ਦਰਵਾਜ਼ਾ ਸੀ? ਇੱਕ ਦਰਵਾਜ਼ਾ ਉੱਥੇ ਦਾਖਲ ਹੁੰਦੇ ਆ ਸਾਰੇ? ਮਤਲਬ ਪਹਿਲੇ ਸਾਡੇ ਪਰ ਜੰਮਣ ਤੋਂ ਪਹਿਲੇ ਦਾਖਲ ਹੁੰਦਾ ਸੀ। ਹਾਂਜੀ ਬਾਕੀ ਜਦੋਂ ਅਸਾਂ ਹੋਸ਼ ਸੰਭਲੀ ਹੈ ਨਾ ਤੇ ਉਸ ਵੇਲੇ ਮਤਲਬ ਕਿ 2-3 ਰਾਹ ਬਣ ਗਏ। ਅੱਛਾ ਅੱਛਾ ਚਮਾਰਾਂ ਦਾ ਵੱਖਰੇ ਸੀ ਇੱਕ ਪਾਸੇ, ਅੱਛਾ ਅੱਛਾ ਤੇ ਚੋੜਿਆਂ ਦਾ ਇੱਕ ਪਾਸੇ ਵੱਖਰੇ। ਬਾਕੀ ਸਾਡੇ ਜਿਹੇ ਹਿੰਦੂ ਰੂਲੀਏ। ਅੱਛਾ ਅੱਛਾ ਤੇ ਨਾ ਇਹਨੂੰ ਸ਼ੇਪ ਕਿਹੜਾ ਕਰਦਾ ਹੈ? ਨੌ ਨੂੰ ਕੌਣ ਕਰਦਾ ਹੈ? ਸ਼ਾਦੀ ਹੈ ਸ਼ਾਦੀ ਮੁਸਲਮਾਨ ਸੀ ਕੋਈ? ਮੁਸਲਮਾਨ ਅੱਛਾ ਅੱਛਾ ਤੇ ਸ਼ਰੀਫ ਰੂਲੀਆ ਅੱਛਾ ਲਤੀਫ ਇਹ 4 ਘਰ ਸਨ। ਅੱਛਾ ਅੱਛਾ ਮਤਲਬ ਕਿ 3 ਘਰ ਸਨ, ਛੋਟਾ ਨਾਈ ਛੋਟਾ ਤੇ 5 ਘਰ ਸਨ। ਛੋਟਾ ਨਾਈ ਕੌਣ ਸੀ? ਉਹ ਨਾਈ ਉਹ ਮੁਸਲਮਾਨ ਸੀ ਕਿ ਸਿੱਖ ਸੀ? ਮੁਸਲਮਾਨ ਸਾਰੇ ਮੁਸਲਮਾਨ ਸੀ, ਬਸ ਉਹ ਸਭ ਹਿੰਦੂ ਦਾ ਘਰ ਇੱਕੋ ਸੀ। ਰੋਲੀਆ ਜਿਹੜਾ ਤਰਖਾਨ ਸੀ? ਤਰਖਾਨ। ਅੱਛਾ ਬਾਕੀ ਚੂੜੇ ਚਮਾਰਾਂ ਦੇ 3-4 ਘਰ। ਅੱਛਾ ਤੇ ਅੱਛਾ ਉਹਨਾਂ ਦੇ ਮਤਲਬ ਇੱਕ ਦਾ ਨਾਂ ਰੂਲੀਆ ਰੂਲਾ ਤੇ ਇੱਕ ਦਾ ਨਾਮ ਬਾਬੂ ਤੇ ਚੂੜਿਆਂ ਦਾ ਨਾਂ ਸੀ ਲੇਲੂ ਤੇ ਆਪਣਾ ਬਚਨਾ। ਇਹ ਮਤਲਬ ਕਿ ਚੂੜੇ ਦੇ ਪੁੱਤਰ ਸਨ 2। ਅੱਛਾ 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 ਬਾਬਾ ਜੀ ਉਹ ਜਦੋਂ ਤੁਸੀਂ ਕਹਿੰਦੇ ਨਾ ਕੋਈ ਚਮਾਰ ਜਾਂ ਚੂੜਾ ਨਹੀਂ ਕਹਿੰਦੇ ਜੇ, ਉਹ ਗੁੱਸਾ ਕਰਦੇ ਨੇ, ਉਹ ਆਂਦੇ ਨੇ ਇਹੀ ਪਤਾ ਕੀ ਹੁਣ ਉਹਨਾਂ ਕੋਲ ਆਪਣੀ ਜ਼ਾਤ ਚੇਂਜ ਕੀਤੀ ਹੋਈ, ਜਿਵੇਂ ਤੁਸੀਂ ਚੂੜੇ ਕਹਿ ਰਹੇ ਹੋ ਹੁਣ ਜੋ ਮਰਜ਼ੀ ਬੁਰਾ ਮਨਾਉਂਦੇ ਕਿਉਂਕਿ ਤੁਸੀਂ ਤੇ ਉਹੀ ਦੱਸਣਾ ਜੋ ਪਰ ਹੁਣ ਜੋ ਮਰਜ਼ੀ ਹੁੰਦਾ ਰਿਹਾ। ਅੱਛਾ ਅੱਛਾ ਬਾਕੀ ਉਦੋਂ ਸੀ ਉਹਨਾਂ ਚਮਾਰਾਂ ਨੇ ਜੁੱਤੀਆਂ ਗੱਠਣੀਆਂ ਨੇ, ਜੋ ਡੰਗਰ ਮਰਨਾ ਸਾਰਾ ਉਹਨਾਂ ਨੇ ਲੈ ਜਾਣਾ। ਅੱਛਾ ਅੱਛਾ ਕੋਈ ਉਹਨਾਂ ਤੋਂ ਪੈਸਾ ਨਹੀਂ ਲੈਣਾ, ਪੈਸੇ ਉਹਨਾਂ ਜਾ ਕੇ ਖਾਲਾ ਲਿਆਉਣੀ। ਉਹ ਭਾਵੇਂ 10 ਜੀ ਹੋਵੇ ਭਾਵੇਂ 5 ਜੀ ਹੋਵੇ। ਅੱਛਾ ਅੱਛਾ ਜਿਵੇਂ ਸਾਡੇ ਹੁਣ ਇਧਰ ਖੋਜੇ ਨੇ ਮਰੇ ਜੰਗਲ ਚ ਹੁਣ ਤਾਂ ਨਹੀਂ ਹੈ, ਹੁਣ ਤਾਂ ਲੈ ਗਏ, ਹੁਣ ਤਾਂ ਕੋਈ ਹਾਂਜੀ ਹਾਂਜੀ ਸਹੀ ਸਹੀ। ਤੇ ਬਾਬਾ ਜੀ ਆਪਣੇ ਪਿੰਡ ਤੋਂ ਇਲਾਵਾ ਜਿਹੜੇ ਨਾਲ ਪਿੰਡ ਨੇ ਉਹਨਾਂ ਵਿੱਚ ਕੋਈ ਨਹੀਂ ਸੀ ਕੋਈ ਸਿੱਖ ਰਹਿੰਦੇ ਨਾਲ ਦੇ ਪਿੰਡਾਂ 'ਚ?
ਇੱਕ ਪਿੰਡ ਦੇ ਸਨ ਇੱਕ ਪਿੰਡ ਦੇ ਸਨ ਅੱਧੇ ਅੱਛਾ, ਉਹ ਕਿਹੜਾ ਪਿੰਡ ਸੀ? ਮੁਗੋ ਫਲ ਅੱਛਾ, ਉਹ ਅੱਧੇ ਸਿੱਖ ਸਨ। ਅੱਧੇ ਸਿੱਖ ਤੇ ਮਾਨੂਪੁਰ ਜਿਹੜਾ ਸੀ ਉਹਦੇ ਦੇ ਸਾਰੇ ਮੁਸਲਮਾਨ, ਜਿਹੜਾ ਕੋਟਲਾ ਸੀ ਉਹਦੇ ਸਾਰੇ ਮੁਸਲਮਾਨ, ਅੱਛਾ ਜਿਹੜਾ ਮੀਰਪੁਰ ਸੀ ਉਹਦੇ ਸਾਰੇ ਮੁਸਲਮਾਨ, ਜਿਹੜਾ ਮਤਲਬ ਕਿ ਮਹਾਦੀਆਂ ਦਾ ਉਹਦੇ ਸਾਰੇ ਸਿੱਖ। ਅੱਛਾ, ਹਾਂ ਉਹ ਸਾਰੇ ਸਿੱਖਾਂ ਦਾ। ਜਦੋਂ ਤੁਸੀਂ ਉੱਥੇ ਰਹਿ ਰਹੇ, ਹਾਂ ਜੀ। ਮੈਂ ਕਿਹਾ ਮੱਝਾਂ ਕੋ ਗਾਵਾਂ ਕੋਈ ਡੰਗਰ ਬੱਚਾ ਰੱਖਿਆ ਸੀ? ਮਤਲਬ ਇਹ ਸਾਰੇ ਪਿੰਡ ਦੇ ਵਿੱਚ ਗੋਕਾ ਮਾਲ ਸੀ, ਹਾਂ। ਮੇਰੂ ਥੋੜੇ ਮੱਝਾਂ ਥੋੜੀਆਂ ਹਨ। ਅੱਛਾ ਹਾਂ। ਅੱਛਾ ਬਾਕੀ ਮਤਲਬ ਕਿ ਬੀਬੀਆਂ ਆਪਣੀਆਂ ਚੱਕੀ ਨਾਲ। ਅੱਛਾ, ਕੋਈ ਬੀਬੀਆਂ ਹੱਥਾਂ ਨਾਲ ਵੀ ਪੀਂਦੀਆਂ ਸੀ? ਹਾਂ ਜੀ। ਅੱਛਾ, ਉਹ ਘਰ ਉਹ ਜਿਹੜੀ ਉਹ ਪੱਥਰ ਦੀ? ਪੱਥਰ ਦੀਆਂ ਛੋਟੀ ਜਿਹੀ ਹਾਂਜੀ ਹਾਂਜੀ, ਦੇਖੀ ਉਹਨੇ। ਹਾਂ ਹਾਂ, ਅੱਛਾ ਅੱਛਾ, ਉਹਦੇ ਨਾਲ ਹੁੰਦੇ। ਬਾਕੀ ਬਹੁਤੀ ਹੁੰਦੀ ਜਿਵੇਂ ਕਣਕ, ਹਾਂ ਹਾਂ, ਕਣਕ ਥੋੜੀ ਹੁੰਦੀ, ਮਕਈ, ਜਵਾਰ, ਬਾਜਰਾ, ਚੀਨਾ, ਇੱਕ ਮੱਡਲ ਹੁੰਦਾ ਸੀ, ਮਡੂਆ ਕਹਿੰਦੇ ਨੇ, ਉਹ ਹੁੰਦਾ ਸੀ। ਆਪਣਾ ਉਹ ਗੱਡਾ ਵੀ ਆਇਆ ਸੀ ਕਿ ਨਹੀਂ? ਹੈ ਲੱਕੜੀ ਦਾ ਗੱਡਾ ਵੀ ਆਇਆ ਸੀ? ਹਾਂ ਜੀ। ਕਿੰਨੇ ਸਨ? ਮਡੂਆ ਲਿਖਿਆ ਸਾਨਾ ਪੰਜ ਸਾਲ ਸਾਰੇ ਪਿੰਡ, ਸਾਰਾ ਪਿੰਡ ਉਸ ਪੰਜਾਂ ਦੇ ਕਮਲ ਹੁੰਦਾ ਸੀ। ਅੱਛਾ, ਤੁਹਾਡਾ ਵੀ ਸੀ ਵਿੱਚ ਇੱਕ? ਨਾ ਸਾਡਾ ਕੋਈ ਹਾਂ, ਉਹ ਪੰਜੀ ਜਿਹੜਾ ਮਰਜ਼ੀ ਲੈ ਜਾਂਦਾ ਸੀ? ਜਿਹੜਾ ਮਰਜ਼ੀ ਦਾ। ਅੱਛਾ ਜੀ, ਦਿਲ ਕਰ ਅਗੇ ਟੱਕਾ ਜੋ ਉਹਨਾਂ ਦੇ ਜਾਂ? ਹਾਂ ਦੋ ਬਾਲ ਦੇ ਅੱਛਾ ਅੱਛਾ। ਦੋ ਬਾਬਾ ਜੀ ਆਪਣੇ ਪਾਣੀ ਕਾਹਦਾ ਲੱਗਦਾ ਹੈ ਪੈਲੀਆਂ ਨੂੰ, ਜਿਹੜੀ ਤੁਹਾਡੀ ਪੈਲੀਆਂ? ਖੂਹਾਂ ਦਾ। ਅੱਛਾ, ਖੂਹਾਂ ਦਾ। ਹਾਂ, ਜਿਹੜੀ ਪਾਸੇ ਦੀ ਉਹ ਰੇਤ ਵਾਲੀ ਉਹਨੂੰ ਕੋਈ ਪਾਣੀ ਨਹੀਂ, ਉਹਦੇ ਚ ਮੂੰਗਫਲੀ ਬੀਜਦੇ, ਮੂੰਗਫਲੀ ਉੱਤੇ ਜਿਹੜਾ ਮੀਂਹ ਪਾਉਂਦਾ ਫਿਰ ਮੂੰਗਫਲੀ ਆ ਹਾਂਜੀ। ਉਹਦੇ ਬਾਅਦ ਕਣਕ ਕੋ। ਅੱਛਾ, ਮੂੰਗਫਲੀ ਵੀ ਲਾਉਂਦੇ ਹੁੰਦੇ ਸੀ? ਜੀ ਹਾਂ। ਅੱਛਾ, ਕਮਾਲ ਸ਼ਮਾਲ ਵੀ ਹੁੰਦਾ ਸੀ? ਕਮਾਲ ਬੜਾ ਉਹ ਵੀ ਪੈਲੀਆਂ ਦੇ ਤਾਂ ਮਤਲਬ ਫਿਰ ਸਾਡੇ ਸਿਰ ਵਰਗੀਆਂ, ਜਿਵੇਂ ਤੁਸੀਂ ਕਹਿੰਦੇ ਹੁੰਦੇ ਬਾਬੇ ਸਾਡੇ ਸਿਰ ਵਰਗੀ ਹਾਂ। ਭਾਰੀਆਂ ਪੈਲੀਆਂ ਹੁੰਦੀਆਂ, ਹਰ ਸ਼ੈ ਉੱਗ ਜਾਂਦੀ? ਬੜੇ ਤਕੜੇ, ਜਿਹੜੀ ਮਰਜ਼ੀ ਚੀਜ਼ ਜਰਾ ਇੱਥੋਂ ਗਏ ਨੇ ਪਹਿਲਾਂ। ਅੱਛਾ ਉਹ ਭੈਣ ਅਸੀਂ ਉਹਨਾਂ ਨੂੰ ਭਾਪੇ ਜੇ ਕਹਿੰਦੇ ਹਾਂ, ਖਤਲੀ ਖੁਤਲੀ। ਅੱਛਾ ਉਹ ਮਤਲਬ ਕਿ ਆਪ ਖਾਸ ਹੁੰਦੇ ਸੀ, ਬਿਨਾਂ ਮਤਲਬ ਕਿ ਸਰਕਾਰੀ ਸੀ ਜਗ੍ਹਾ, ਉਹ ਉਹਦੇ ਚ ਆਵਾਜ਼ ਹੋਇਆ। ਉਹ 5-7 3 ਵਾਰੀ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ। ਅੱਛਾ ਰਾਤ ਨੂੰ। ਅੱਛਾ ਇੱਕ ਵੇਲੇ ਰਾਤ ਨੂੰ ਕੀਤਾ 12 ਵਜੇ, ਅੱਛਾ ਤੇ ਇੱਕ ਵੇਲੇ ਕੀਤਾ 4 ਵਜੇ ਦਿਨ ਦੇ। ਅੱਛਾ ਤੇ ਫਿਰ ਮਤਲਬ ਕਿ ਨਹੀਂ ਜੀ ਰਿਆਸਤ ਨਹੀਂ ਜਾਂਦੀ ਜੀ, ਇਹ ਅੰਗਰੇਜ਼ੀ ਉੱਠੂ, ਅੰਗਰੇਜ਼ੀ ਇਲਾਕਾ ਉੱਠੇਗਾ, ਰਿਆਸਤ ਨਹੀਂ ਉੱਠੇਗੀ। ਉਹ ਸਾਨੂੰ ਮਤਲਬ ਕਿ ਇਸ ਤਰ੍ਹਾਂ ਧੱਕ ਕੇ ਦਿੰਦੇ ਜਾਏ। ਤੇ ਜਿਸ ਵੇਲੇ ਮਤਲਬ ਕਿ ਉਹ ਫਿਰ ਰਾਤ ਨੂੰ ਆਇਆ ਨਾ, ਅੱਛਾ ਸਾਡਾ ਤਾਂ ਹੱਲਾ ਉਹਨਾਂ ਕੀਤਾ। ਅੱਛਾ, ਤੇ ਉਹ ਅਸੀਂ ਮਤਲਬ ਕਿ ਉਸ ਦਿਨ ਮਤਲਬ ਕਿ ਉੱਠੇ। ਅੱਛਾ, ਜਦੋਂ ਰਾਤ ਨੂੰ ਹੱਲਾ ਨਾ ਕੀਤਾ, ਹਾਂ। ਉਦੋਂ ਕੋਈ ਨੁਕਸਾਨ ਤਾਂ ਨਹੀਂ ਹੋਇਆ? ਨਾ ਕੋਈ ਨੁਕਸਾਨ ਨਹੀਂ, ਵਿਚਾਰ ਰਹਿ ਗਿਆ? ਅੱਲਾ ਬਚਾਉਣ ਵਾਲਾ। ਤੁਹਾਡੇ ਜਿਹੜੇ ਪਿੰਡ ਵਾਲੇ ਸਨ, ਜਵਾਨ ਜਾਂ ਮੁੰਡੇ ਲਾ ਲਓ ਜਾਂ ਜਿੰਨੇ ਵੀ ਤੁਸੀਂ ਮੁਸਲਮਾਨ ਸੋ, ਤੁਹਾਡੇ ਕੋਲ ਕੀ ਸੀ ਅੱਗੇ? ਕੋਈ ਹਥਿਆਰ ਹੋਣਗੇ? ਕੋਈ ਹਥਿਆਰ ਨਹੀਂ ਸੀ। ਅੱਛਾ, ਸਿਰਫ ਕੁਹਾੜੀ, ਕੁਹਾੜੀਆਂ ਸਨ? ਕੁਹਾੜੀ, ਟਕੂਏ, ਇਹ ਚੀਜ਼ਾਂ। ਅੱਛਾ ਅੱਛਾ ਇੱਕ ਬਜ਼ੁਰਗ ਸੀ ਸਾਰੇ ਪਿੰਡ ਚ, ਅੱਛਾ ਅੱਛਾ, ਅਲੀ ਮੁਹੰਮਦ ਹੱਤੀ ਦਾ ਕਹਿੰਦੇ ਹੈ। ਹਾਂਜੀ ਹਾਂਜੀ, ਇੱਕ ਬਜ਼ੁਰਗ ਸੀ। ਅੱਛਾ ਅੱਛਾ, ਉਹ ਵੀ ਉਹ ਭੈਣ ਚੋਦ ਦੂਜੀ, ਉਹ ਮਤਲਬ ਇੱਕ ਨਾਲੀ ਵਾਲੀ ਕੋਈ ਇੱਕ ਨਾਲੀ ਵਾਲੀ। ਕਾਰਤੂਸ ਵਾਲੀ ਗੱਲ? ਅੱਛਾ ਅੱਛਾ ਅੱਛਾ, ਫਿਰ ਜਨਾਬ ਇਹ ਸੀ ਉੱਠ ਖੜੇ ਰਾਤ ਨੂੰ ਫਿਰ ਤੁਰੇ? ਰਾਤ ਨੂੰ ਮਤਲਬ ਕਿ 9 ਵਜੇ। ਅੱਛਾ, ਕਰੀਏ ਦਿਨੋਂ ਜਾ, ਕਰੀਏ ਦਿਨੋਂ ਨਹੀਂ ਜਾ। ਤੁਸੀਂ ਬਾਬਾ ਜੀ ਜਦੋਂ ਰਾਤ ਨੂੰ ਉੱਠੇ, ਹਾਂਜੀ। ਤੁਹਾਡੀਆਂ ਮੱਝਾਂ ਗਾਵਾਂ ਵੀ ਸਨ, ਤੁਹਾਡੇ ਘਰ ਦੇ ਪੈਸੇ, ਜ਼ੇਵਰ, ਕੋਈ ਕਣਕ ਅਨਾਜ ਨਾ ਭਰੇ ਹੋਣਗੇ? ਸਭ ਕੁਝ ਦੱਸਾਂਗਾ। ਹਾਂਜੀ। ਜਿਸ ਵੇਲੇ ਰਾਤ ਦੇ 8-9 ਵਜੇ ਨਾ ਫਿਰ ਅਸੀਂ ਉੱਠੇ। ਅੱਛਾ, ਕੋਈ ਐਸਾ ਕੱਪੜਾ ਨਹੀਂ ਚੱਕਿਆ, ਕੋਈ ਐਸਾ ਬਿਸਤਰ ਨਹੀਂ ਚੱਕਿਆ। ਜਿਹਦੇ ਕੋਲ 4 ਆਨੇ ਸਨ ਉਹਨੇ ਫੜ ਲਏ, ਉਹ ਆਪਣੇ ਤੁਰ ਪਏ। ਜਨਾਬ ਇਹਦੀ ਅਸੀਂ ਜਾ ਕੇ ਕੋਟਲੇ ਚਲੇ ਗਏ। ਕੋਟਲਾ ਜੀ ਕੋਟ ਦਾ ਨਾਲ। ਅੱਛਾ, ਉਹ ਸਾਡੇ ਤੋਂ ਪਹਿਲੇ ਉੱਠਿਆ, ਉਹ ਸਾਰਾ ਮੁਸਲਮਾਨ ਹੋ ਗਿਆ। ਅੱਛਾ ਅੱਛਾ ਉਹ ਸਾਡੇ ਤੋਂ ਪਹਿਲਾਂ ਉੱਠਿਆ। ਅੱਛਾ, ਜਿਸ ਵੇਲੇ ਉਹ ਪਹਿਲੇ ਉੱਠੇ ਤੇ ਅਸੀਂ ਵੀ ਤੁਰ ਪਏ। ਅੱਗੇ ਜਾ ਕੇ ਅਸੀਂ ਫਿਰ ਰਾਤ ਰਹੇ ਘੇਰ ਰਾਤ ਰਹੇ। ਪਿੰਡ ਸੀ ਕੋਈ? ਬਾਰਿਸ਼ ਸ਼ੁਰੂ ਹੋ ਗਈ ਉਸ ਵੇਲੇ। ਅੱਛਾ, ਬਾਰਿਸ਼ ਇੰਨੀ ਕੁ ਸ਼ੁਰੂ ਹੋਈ ਹੈ ਕਿ ਮਤਲਬ ਕਿ ਕੋਈ ਜਿਵੇਂ ਅੱਜ ਹੀ ਬਸਮਨ ਪੈਣਾ ਹੈ ਇੰਨੀ ਅੱਜ ਉਹ ਮਾਲਕ ਜੀ। ਅਸੀਂ ਜਾ ਕੇ ਰਾਤ ਰਹੇ ਘੇਰ। ਅੱਛਾ, ਅਸੀਂ ਜੀ ਰੋਜ਼ ਅੰਬਾਲੇ ਕੰਪ ਚ ਅਸੀਂ 15 ਦਿਨਾਂ ਚ ਗਏ। ਇਹ ਬਾਬਾ ਜੀ ਪੈਦਲ ਗਏ ਉਸ ਤੱਕ? ਪੈਦਲ, ਬੱਚੇ ਕੀ ਕੋਈ ਡੰਗਰ ਨਹੀਂ ਜਨਾਨੀਆਂ ਫੜਿਆ, ਕੀ? ਕੋਈ ਡੰਗਰ ਨਹੀਂ। ਕਿਸੇ ਨੇ ਦਿਲ ਕਰਿਆ ਕੋਈ 2 ਡੰਗਰ ਫੜ ਲੈਣ, ਉਹ ਵੀ ਕੋਈ ਨਹੀਂ। ਹਮ। ਜਿਵੇਂ ਕਿੱਲਿਆਂ ਦੇ ਉਵੇਂ ਸੌ ਰੱਸੇ ਵੜ ਦਿੱਤੇ? ਰੱਸੇ ਵੜ ਚੱਲੇ ਨੇ ਬੇਜਮਾਨ ਭੁੱਖੇ ਨਾ ਮਰਨ ਆਪੀ ਮਰ ਜਾਣ। ਅਸੀਂ ਆਪਣੇ ਵੱਲੋਂ ਆਜ਼ਾਦ ਕਰ ਦਿੱਤਾ। ਹਾਂਜੀ। ਅਸੀਂ ਆਜ਼ਾਦ ਰਹੇ ਘੇਰ। ਅੱਛਾ, ਘੇਰ ਜਾ ਕੇ ਕੋਈ ਬੰਦੇ ਮਤਲਬ ਕਿ ਕੋਈ 2-4 ਘਰ ਸਾਡੇ ਤੋਂ ਵਿਛੜ ਗਏ ਨੇ। ਉੱਥੇ ਮਤਲਬ ਕਿ ਫੌਜ ਆ ਗਈ ਇਹਨਾਂ ਦੀ। ਅੱਛਾ, ਸਿੱਖਾਂ ਦੀ ਮਿਲਟਰੀ ਉਹਨਾਂ ਦੀ ਹਾਂ। ਗੋਰਖਾ ਫੌਜ? ਹਾਂ।
ਉਹਨਾਂ 23-14 ਨੇ ਫੜ ਕੇ ਨਾ ਦੇ ਉਹ ਇੰਨੀ ਕੁ ਦੂਰ ਤੇ ਜੂਨ ਲੱਗੇ ਤੇ ਫਾਇਰ ਕਰਨ ਸਿੱਧੇ ਫੈਰ ਮਾਰਨੇ ਸ਼ੁਰੂ ਕਰ ਮਾਰ ਸਿੱਧੇ ਹੀ ਫਾਇਰ ਕਿਸੇ ਕੋਈ ਬੰਦਾ ਨਹੀਂ ਸਾਡਾ ਅੱਛਾ ਅੱਛਾ ਅੱਲਾ ਬਚਾਈ ਗਿਆ ਅੱਲਾ ਤੇ ਸ਼ੁਕਰ ਹੈ 2-3 ਘਰ ਸਾਡੇ ਤੋਂ ਇੱਕ ਅਲੀ ਮੁਹੰਮਦ ਹਾਂ ਹਾਂ ਇੱਕ ਕਹਿੰਦਾ ਜੀ ਸੌਂਦੀ ਅੱਛਾ ਇਹ 2 ਘਰ ਸਾਡੇ ਤੋਂ ਵੱਖਰੇ ਹੋ ਗਏ ਜਾਂਦੇ ਅੱਛਾ ਉਹਨਾਂ ਦਾ ਪਤਾ ਨਹੀਂ ਉਹ ਕਿੱਥੇ ਮਾਰੇ ਨੇ ਕਿੱਥੇ ਨਹੀਂ ਮਾਰੇ ਉਹ ਪਤਾ ਨਹੀਂ ਲੱਗਾ ਉਹਨਾਂ ਦਾ ਕੋਈ ਸਾਨੂੰ ਪਤਾ ਨਹੀਂ ਨਾ ਉਹ ਇੱਥੇ ਆਏ ਨੇ ਨਾ ਸਾਨੂੰ ਪਤਾ ਹੈ ਉਹ ਮਤਲਬ ਕਿ ਇਸ ਲਈ ਜਾਂਦੇ ਆ ਤੇ ਮਗਰੋਂ ਹੱਲਾ ਪੈ ਗਿਆ ਉਹ ਮਤਲਬ ਕਿ 2 ਘਰ ਵੱਖਰੇ ਹੋ ਗਏ ਜਹਾਂ ਲਾਇਆ ਜਿੱਦਨ ਮੂੰਹ ਆਇਆ ਵਿਚਾਰੇ ਭੱਜ ਗਏ ਹੋਣਗੇ ਉਹ ਭੱਜ ਗਏ ਜਿੱਦਨ ਨੂੰ ਕੋਈ ਉਹ ਉੱਥੇ ਪਤਾ ਨਹੀਂ ਉਹ ਕਿਹੜੀ ਥਾਂ ਤੇ ਮਰੇ ਨੇ ਜਾਂ ਕਿਹੜੀ ਥਾਂ ਤੇ ਜਿਉਂਦੇ ਕੀ ਉਹਨਾਂ ਨਾਲ ਹੋਇਆ ਉਹ ਮਰ ਗਏ ਨੇ ਅੱਲਾ ਕੀ ਨੂੰ ਹੋਇਆ ਕੀ ਨਹੀਂ ਹੋਇਆ। ਹਾਂ ਅੱਛਾ ਜੀ ਫਿਰ ਅਸੀਂ ਘੇਰ ਤੋਂ ਤੁਰ ਪਏ ਅੱਛਾ ਅੱਗੇ ਜਾ ਕੇ ਇੱਕ ਭਾਈ ਨੇ ਨਾ ਉਹਨਾਂ ਦਾ ਖੱਤਰੀ ਸਿੱਖਾਂ ਦਾ ਪਿੰਡ ਸੀ ਛੋਟਾ ਜਿਹਾ ਠੱਟਾ ਅੱਛਾ ਉਹਨਾਂ ਨੇ ਜਨਾਬ ਇਹਦੇ ਛੋਲੇ ਬਣਾ ਕੇ ਅੱਛਾ ਰੱਖੇ ਸਨ ਹਾਂ ਹਾਂ ਅੱਜ ਕਰਕੇ ਢੇਰ ਲਾਇਆ ਸੀ ਆਪ ਉਹ ਮਤਲਬ ਕਿ ਤਿੰਨਾਂ ਕਿੱਲਿਆਂ ਦੇ ਸਨ ਹਾਂ ਹਾਂ ਤਮਾਕੂ ਹੁੱਕਾ ਇਹ 3 ਚੀਜ਼ਾਂ ਉਹਨਾਂ ਨੇ ਰੱਖੀਆਂ ਸਨ ਅੱਛਾ ਗੁੜ ਇਹ 4 ਚੀਜ਼ਾਂ ਉਹਨਾਂ ਨੇ ਰੱਖੀਆਂ ਸਨ ਜਿਹੜਾ ਜਾਂਦਾ ਸੀ ਆਪਣਾ ਜਿੰਨੀ ਕੁ ਲੋੜ ਹੁੰਦੀ ਅਸੀਂ ਜਨਾਬ ਲਈ ਅੰਬਾਲੇ ਆਪਣੇ ਫਿਰ 15 ਦਿਨਾਂ ਅੱਛਾ ਬਾਰਿਸ਼ ਦੇ ਵਿੱਚ ਬਾਰਿਸ਼ ਨਹੀਂ ਖੋਤੀ ਬਾਅਦ ਦਿਨ ਵੀ ਰਾਤ ਵੀ ਇਹ ਇਹਨੇ ਨੇ ਪਾਣੀ ਚ ਬਾਬਾ ਜੀ ਸੌਂਦੇ ਕਿਵੇਂ ਹੋਣੇ ਸੌਣਾ ਕਿ ਬਸ ਕੀ ਹਾਲਾਤ ਹੋਣੇ ਨੇ? ਜਿੱਥੇ ਕਿਤੇ ਨੀਂਦ ਆ ਗਈ ਕੋਈ ਚੀਜ਼ ਟਿੱਬੀ ਹੋਈ ਉੱਥੇ ਮਤਲਬ ਦਾ ਸੌ ਗਏ ਨੇ ਨਾਲੇ ਖੌਫ ਨਾਲ ਕਿੱਥੇ ਨੀਂਦ ਆਉਂਦੀ ਬਾਬਾ ਨਾ ਜੀ ਖੌਫ ਵੀ ਇੱਕ ਪਾਸੇ ਰਹਿ ਗਿਆ ਹਾਂ ਸ਼ਹੀਦ ਤੇ ਤਾਂ ਬਾਅਦ ਜੇ ਕੋਈ ਜਗ੍ਹਾ ਲੱਭ ਗਈ ਉੱਚੀ ਜੀ ਉੱਥੇ ਬਦ ਕੇ ਆਪਣਾ ਆਰਾਮ ਕਰ ਲਿਆ ਦੋ ਕਰੀ ਉਹ 10 ਮਿੰਟ ਕਿ ਨੀਂਦ ਆ ਆਪਣੀਆਂ ਰੋਟੀਆਂ ਰਾਟੀਆਂ ਪਕਾਈਆਂ ਨੇ ਅੱਛਾ ਅੱਛਾ ਰੋਟੀਆਂ ਰਾਟੀਆਂ ਪਕਾ ਕੇ ਆਪਣੇ ਖਾਧੀਆਂ ਪੀਤੀਆਂ ਨੇ ਚੱਲ ਅਸੀਂ ਅੰਬਾਲੇ ਪਹੁੰਚ ਗਏ ਅੱਛਾ ਅੰਬਾਲੇ ਜਿਹੜੇ ਪਹੁੰਚ ਗਏ ਆ ਤੇ ਉਸ ਵਕਤ ਉਹਨਾਂ ਨੇ ਕਰਫਿਊ ਸ਼ੁਰੂ ਕਰ ਦਿੱਤਾ ਅੱਛਾ ਕਰਫਿਊ ਸ਼ੁਰੂ ਕਰ ਦਿੱਤਾ ਹਾਂ ਇੱਕ ਮਹੱਲਾ ਸਾਨੂੰ ਮੁਸਲਮਾਨਾਂ ਦਾ ਲੱਭ ਗਿਆ ਅੰਬਾਲੇ ਉਹ ਮੁਸਲਮਾਨਾਂ ਨੇ ਸਾਨੂੰ ਬੜਾ ਹੀ ਉਹਨਾਂ ਨੇ ਸਾਡੀ ਮਦਦ ਕਰੀ ਉਹਨਾਂ ਨੇ ਰੋਟੀਆਂ ਵੀ ਚੌਲ ਵੀ ਹਰ ਚੀਜ਼ ਸਾਨੂੰ 2 ਟਾਈਮ ਮਿਲੀ ਇਹ ਸਾਨੂੰ ਮਸੀਤ ਜੀ ਨਮਾਜ਼ ਸਾਡੇ ਵੱਡੇ ਸਨ ਮੈਂ ਹਵਾਲੇ ਤੋ ਕੇ ਕਰ ਉਹਨੂੰ ਚੱਲਦੀ ਰਹਿਣ ਵੀ ਚੱਲਦੀ ਰਹੇ ਚੱਲਣ ਨਹੀਂ ਰਕੜ ਕੋਈ ਮਸਲਾ ਨਹੀਂ ਹਾਂਜੀ ਉਹ ਸਾਨੂੰ ਰੋਟੀਆਂ ਵੀ 4-5 ਦਿਨ ਦਿੰਦੇ ਰਹੇ ਤੇ ਹਰ ਚੀਜ਼ ਸਾਨੂੰ ਦਿੰਦੇ ਰਹੇ ਫਿਰ ਜੀ ਆਰਡਰ ਹੋ ਗਿਆ ਬਾਹਰ ਕੰਮ ਚਲੇ ਜਾਓ ਅੱਛਾ ਅੰਬਾਲੇ ਤੋਂ ਨਾਲ ਹੀ ਬਿਲਕੁਲ ਅੰਬਾਲਾ ਬੜਾ ਸ਼ਹਿਰ ਸੀ ਉਹ ਨਾਲ ਹੀ ਬਿਲਕੁਲ ਪਿੰਡ ਸੀ ਅੱਛਾ ਨਾ ਸ਼ਹਿਰ ਉਹ ਜਗ੍ਹਾ ਸੀ ਜਿੱਥੇ ਸਾਡਾ ਕੰਮ ਲੱਗਿਆ ਅੱਛਾ ਉੱਥੇ ਫਿਰ ਸਾਨੂੰ ਨਾ ਕੋਈ ਪਾਣੀ ਦਾ ਇੰਤਜ਼ਾਮ ਨਾ ਕੋਈ ਖਾਣ ਦਾ ਇੰਤਜ਼ਾਮ ਕੋਈ ਇੰਤਜ਼ਾਮ ਨਹੀਂ ਜਿਹਦੇ ਕੋਲ ਥਾ ਕੋ 2 ਵਾਲੇ ਦੇ ਪੈਸੇ ਜਾਂ ਕੋ ਆਟਾ ਹੋਗਾ ਉਹਨੇ ਆਪਣੀ ਪਕਾਉਣੀ ਉਹ ਮਤਲਬ ਕਿ ਜ਼ਮੀਨ ਤੇ ਸੇਕ ਦਿੱਤਾ ਅੱਜ ਕਿਸੇ ਨੇ ਅੱਛੀ ਕਰੀ ਕਾਲੀ ਬਾਬਾ ਜੀ ਆਟਾ ਕਿਵੇਂ ਗੁੰਨਦੇ ਸੀ ਕੋਈ ਨਾ ਤਾਂ ਥਾਲੀ ਬਰਾਤ ਮੈਂ ਤੁਹਾਨੂੰ ਸਭ ਕੁਝ ਦੱਸਾਂਗਾ ਅੱਛਾ ਹੈ ਆਟਾ ਵੀ ਜੇ ਕਿਸੇ ਕੋਲ ਹੈ ਖਾ ਲਿਆ ਜੇ ਨਹੀਂ ਹੈ ਉਹ ਆਪਣਾ ਚੁੱਪ ਕਰ ਅੱਲਾ ਨੂੰ ਯਾਦ ਕਰਦਾ ਸਬਰ ਕਰਕੇ ਹੈ ਉਹ ਬਹਿ ਗਿਆ ਅੱਛਾ ਉਹਨੂੰ ਵੀ ਰੱਬ ਨੇ ਦਿੱਤਾ ਕਿਸੇ ਨੇ 2 ਬੁਰਕੇ ਦੇਤੇ ਕਿਸੇ ਨੇ 2 ਦੇਤੇ ਉਹਨੇ ਵੀ ਆਪਣਾ ਪੂਰਾ ਕਰ ਤੇ ਚੁਫੇਰੇ ਉਹਨਾਂ ਨੇ ਸਾਡੇ ਫੌਜ ਲਾਤੀ ਉਹ ਛੋਟੇ ਕੁੜੀ ਜਾਂਦੇ ਜੇ ਉਹ ਜਿਹੜਾ ਬੰਦਾ ਬਾਹਰ ਨਿਕਲਦਾ ਸੀ ਉਹਨੂੰ ਗੋਲੀ ਮਾਰਦੇ ਸੀ ਗੋਰਕੇ ਸਾਂ ਹੈ ਉਹ ਫੌਜੀ ਜਿਹੜੇ ਹਾਂ ਹਾਂ ਉਹਨਾਂ ਨੇ ਫੌਜੀ ਦੋਲੇ ਲਾਤੀ ਅੱਛਾ ਅੱਛਾ ਵੀ ਰਾਤ ਨੂੰ ਮਤਲਬ ਕੇ ਬਾਹਰ ਨਹੀਂ ਨਿਕਲਣਾ ਬਾਹਰ ਨਾ ਨਿਕਲ ਅੱਛਾ ਕਈ ਬੰਦੇ ਸਾਡੇ ਬਾਹਰ ਨਿਕਲ ਕੇ ਮਤਲਬ ਆਪਣਾ ਖਾਣਾ ਦਾਣਾ ਲਿਆਉਂਦੇ ਹਾਂ ਆਪਣੇ ਪਿੰਡ ਹਾਂਜੀ ਤੇ ਉਹ ਗੋਲੀ ਮਾਰ ਲਈ ਸਾਡੇ 5 ਬੰਦੇ ਗੋਲੀ ਨਾਲ ਮਰੇ ਸਾਡੇ ਪਿੰਡ ਦੇ ਤੇ ਫਿਰ ਜਨਾਬ ਲਈ ਉਹਨਾਂ ਨੇ ਆਟਾ ਸ਼ੁਰੂ ਕਰ ਦਿੱਤਾ ਨਾ ਸ਼ੁਰੂ ਕਿੱਥੇ ਕਰਨਾ ਫਿਰ ਰੱਬ ਨੇ ਪਾਣੀ ਸਾਨੂੰ ਜ਼ਮੀਨ ਚੋਂ ਕੱਢ ਦਿੱਤਾ ਅੱਛਾ ਜ਼ਮੀਨ ਚੋਂ ਪਾਣੀ ਕੱਢ ਯਾਨੀ ਥੋੜਾ ਪੁੱਠੇ ਪਾਣੀ ਨਿਕਲਣਾ ਬਿਲकुल आए नहीं बगैर टोए तो वाह जी वाह बगैर टोए तो पानी निकला है जैसा होता अबे जमजम निकले इस्लाम मारे मार के बाहर ये चश्मा ਹੁੰਦਾ है फुहारा फुटे अच्छा ਉਹਨੇ ਦੇਲਾ ਹਾਂਜੀ ਹਾਂਜੀ ਫਿਰ ਜਨਾਬ ਇਹਨਾਂ ਨੇ ਆਰਡਰ ਕਰ ਦਿੱਤਾ ਕਿ ਇਸ ਟਾਈਮ ਤੇ ਜਾਵੇਂ ਇਸ ਟਾਈਮ ਤੋਂ ਜਿਹੜਾ ਮਤਲਬ ਕਿ ਰਹਿ ਜਾ ਸ਼ਹਿਰ ਦੇ ਵਿੱਚ ਉਹਨੂੰ ਹੀ ਗੋਲੀ ਮਾਰ ਦੇਣੀ ਅੱਛਾ ਅੱਛਾ ਉਹਨਾਂ ਟਾਈਮ ਕਰਨਾ ਅੱਛਾ ਫਿਰ ਉਹਨੇ ਇਹ ਕੰਮ ਕੀਤਾ ਵੀ ਮਤਲਬ ਕਿ ਆਟਾ ਜਿਹੜਾ ਨਾ ਆਟਾ ਉਹਦੇ ਜੋ ਉਹਨਾਂ ਨੇ ਕੰਚ ਪੀਣਾ ਸ਼ੁਰੂ ਕਰ ਦਿੱਤਾ ਸ਼ੀਸ਼ਾ ਸਮਝ ਆ ਰਹੀ ਮੈਨੂੰ ਕੱਚ ਉਹਨਾਂ ਕੰਚ ਸ਼ੁਰੂ ਕਰ ਦਿੱਤਾ ਉਹਨਾਂ ਸਿੱਖਾ
ਉਹਨਾਂ ਕੰਚ ਆਟੇ ਦੇ ਵਿੱਚ ਸ਼ੁਰੂ ਕਰ ਦਿੱਤਾ ਕੰਚ ਹਾਂਜੀ ਹਾਂਜੀ ਸਮਝ ਆ ਰਹੀ ਬੋਸਵਾ ਭਲ ਕੇ ਨਾ ਹਾਂ। ਜਿਹੜਾ ਬੰਦਾ ਕਰਨਾ ਸੀ ਉਹ ਦੂਜੇ ਨੰਬਰ ਮਰ ਜਾਣਾ ਐਜਾ ਐਜੇ ਦੀ ਬਿਮਾਰੀ ਇੰਨੀ ਕੁ ਕਿ ਉੱਥੇ ਪਿਸ਼ਾਬ ਕਰਨਾ ਉੱਥੇ ਟੱਟੀ ਕਰਨੀ ਆ ਉੱਥੇ ਹੀ ਹੱਥ ਧੋਣਾ ਉੱਥੇ ਮੂੰਹ ਧੋਣਾ ਉੱਥੇ ਜਿਹੜਾ ਕੋਈ ਮਰ ਗਿਆ ਉੱਥੇ ਟੋਆ ਪਟਣਾ ਉੱਥੇ ਦਬਣਾ ਨਾ ਕੋ ਕਫਨ ਨਾ ਕੋਈ ਹਾਂਜੀ ਨਾ ਕੋ ਕਫਨ ਨਾ ਕੁਝ ਮੈਂ ਹੈ ਨਹੀਂ ਮਹਾਰਾਜ ਕਫਨ ਕਿੱਥੇ ਤੁਹਾਨੂੰ ਸਾਰਾ ਕੰਮ ਦੱਸਾਂਗਾ ਜਿਵੇਂ ਸਾਡਾ ਹੋਈ ਹੈ ਅੱਛਾ ਹੈਂ। ਲਓ ਜੀ ਉਹਨਾਂ ਨੇ ਸ਼ੁਰੂ ਕਰ ਦਿੱਤਾ ਜਿਹੜਾ ਬੰਦਾ ਖਾਵੇ ਉਹ ਹੀ ਮਤਲਬ ਕਿ ਉਹਦਾ ਕਲੇਜਾ ਜਿਹੜਾ ਮਤਲਬ ਕੀ ਰਹਿ ਜਾਵੇ ਚੀਰਿਆ ਜਾ ਜਿਹੜਾ ਬੰਦਾ ਖਾਵੇ ਉਹ ਹੀ ਕਲੇਜਾ ਜੋ ਚੀਰਿਆ ਜਾ ਹਾਂ ਹਾਂ ਬੁਰੇ ਹਾਲ ਮਾ ਕੇ ਜਿਹੜੇ ਅੱਧਾ ਕੰਮ ਤਾਂ ਉੱਥੇ ਹੀ ਮਰ ਗਿਆ ਉੱਥੇ ਮਰ ਗਿਆ ਉੱਥੇ ਮਰ ਗਿਆ ਓਏ ਅੱਧਾ ਕੰਮ ਕਰਿਆ ਅੱਧੇ ਕੰਮ ਤੋਂ ਬਾਅਦ ਫਿਰ ਕੋਈ ਕੁਦਰਤੀ ਉਹਨਾਂ ਨੇ ਕੋਈ ਉਹ ਕਰਤਾ ਕੋਈ ਤਰਸ ਆ ਗਿਆ ਜਾਂ ਕਿਸੇ ਨੇ ਕਹਿ ਦਿੱਤਾ ਆਟਾ ਬੰਦ ਕਰਿਆ ਫਿਰ ਉਹਨਾਂ ਨੇ ਆਟਾ ਦੂਰ ਕਰ ਫਿਰ ਅਸੀਂ ਉੱਥੇ ਦੇ ਰਹੇ ਹਾਂ ਜੀ 15-20 ਦਿਨ ਹਮਾਰੇ ਕੰਮ 'ਚ ਫਿਰ ਜਨਾਬ ਵਾਲੇ ਸਾਨੂੰ ਆਰਡਰ ਹੋ ਗਿਆ ਕਿ ਪਾਕਿਸਤਾਨ ਦਾ ਅੱਛਾ ਜਾਣਾ ਵੀ ਤੁਰ ਕੇ ਸਾਡੇ ਤੋਂ ਵੱਡਾ ਸੀ ਮੇਰਾ ਭਰਾ ਉਹ ਇੱਕ ਭਾਈ ਤੋਂ ਨਾ ਗੱਡਾ ਲੈ ਲਿਆ ਅੱਛਾ 2 ਬਲਦ ਇੱਕ ਗੱਡਾ 2 ਟਕੇ ਬੋਲਦੇ ਟਕੇ ਉਹ ਟੱਕਿਆ ਬਹੁਤ ਯਾਰ ਹਾਂਜੀ ਟੱਕਿਆ ਹਾਂਜੀ ਉਹ ਜਿਹੜੇ ਲੈ ਲੈਣਾ ਤੇ ਉਹ ਅਸੀਂ ਅਕਲ ਲਗਾ ਨਿੱਕੇ ਮੇਰੇ ਭੈਣ ਭਰਾ ਨੇ ਮਾਂ ਹੈ ਉਹ ਵੀ ਦੇਰੀ ਹੈ ਮਾਮਾ ਦੋ ਹਨ ਅੱਛਾ ਮਾਮਾ ਦੋ ਹਨ ਬਾਪ ਇੱਕ ਸੀ ਯਾਨੀ ਤੁਹਾਡੇ ਅੱਬੇ ਨੇ 2 ਕਿਤੇ ਆਂ ਹਾਂ ਜੀ ਦੋ ਠੀਕ ਹੋ ਗਿਆ 9 ਭੈਣ ਭਰਾ ਹੈ 9 ਅੱਛਾ ਪਹਿਲੇ ਤਾਂ ਸਾਡਾ ਮਤਲਬ 20-25 ਪੀੜ੍ਹੀ ਦਾ ਇੱਕੋ ਹੀ ਚੱਲਿਆ ਇੱਕੋ ਹੀ ਠੀਕ ਹੋ ਗਿਆ ਇੱਕ ਦਾ ਇੱਕੋ ਹੀ ਇਹ ਫਿਰ ਆ ਕੇ ਹੋਏ ਨੇ ਰੱਬ ਨੇ ਕਰੇ ਨੇ ਅਸੀਂ 9 ਭੈਣ ਭਰਾ। ਅੱਛਾ ਫਿਰ ਉਸ ਮਿਲ ਗਿਆ ਉਹ ਗੱਡਾ ਗੱਡਾ ਮਿਲ ਗਿਆ ਅੱਛਾ। ਗੱਡਾ ਲੈ ਲਿਆ ਹਾਂ ਉਹ ਸਾਡਾ ਕੁਦਰਤ ਦੀ ਗੱਲ ਹੈ ਇੱਕ ਫੌਜੀ ਸੀ ਹਾਂ ਹਾਂ ਫੌਜੀ ਉਹ ਕੋਈ ਸਾਡਾ ਰਿਸ਼ਤੇਦਾਰ ਸੀ ਸੋਦਾ ਅੱਛਾ ਚੰਗਾ ਭਲਾ ਸੀ ਸੋਦਾ ਉਹ ਫੌਜੀ ਦਾ ਨਾ ਫੌਜੀ ਨੇ ਨਾ ਆਪਣੇ ਤਾਂ ਉਹ ਕਰਾ ਲਈ ਅੱਛਾ ਸਾਡੀ ਮਤਲਬ ਕਿ ਸਾਡੇ ਘਰ ਦੀ ਇੱਕ ਹਾਂਜੀ ਹਾਂਜੀ ਜਿਹੜਾ ਕਰਾ ਲਈ ਉਹ ਇੱਕ ਭਾਈ ਨੂੰ ਆਵਾਜ਼ ਮਾਰੀ ਵੀ ਭਾਈ ਹੋ ਰਿਹਾ ਉਹਨੇ ਆਖਿਆ ਆ ਗੱਡਾ ਆ ਬੋਲ ਨੇ ਇਹ 40 ਰੁਪਏ ਦੇ ਨੇ ਜਿਹਦਾ ਪਾਕਿਸਤਾਨ ਪਹੁੰਚ ਗਿਆ ਮੈਨੂੰ ਦੇ ਵੀ ਨਾ ਪਹੁੰਚਿਆ ਤੈਨੂੰ ਪੱਕਾ ਅੱਛਾ ਅੱਛਾ ਉਹਨੇ ਲੈ ਲਿਆ ਲਓ ਜੀ ਸਾਡਾ ਕੁਦਰਤ ਜੀ ਉੱਥੇ ਅੜ ਗਿਆ ਅਸੀਂ ਉਹ ਕੰਮ ਆਮਲੇ ਚ ਗੱਡੀਆਂ 'ਚ ਬਹਿ ਗਏ ਗੱਡੀਆਂ 'ਚ ਬਹਿ ਕੇ ਜਿਸ ਵੇਲੇ ਅਸੀਂ ਅੰਮ੍ਰਿਤਸਰ ਆਇਆ ਨਾ ਅੰਮ੍ਰਿਤਸਰ ਦੇ ਪਿੱਛੇ ਆਇਆ ਉਸ ਵਕਤ 2 ਸਿੱਖਾਂ ਨੇ ਨਾ ਇੱਕ ਸਿੱਖ ਦੇ ਨਾਲ ਤੇ ਸਾਈਕਲ ਮਗਰ ਲਾ ਲਿਆ ਇੱਕ ਗੱਡੀ ਅੱਛਾ ਉਹਦੇ 'ਚ ਬੀਬੀ ਹੈ ਅੱਛਾ ਬਥੇਰਾ ਉਹ ਕਰਦੇ ਤੁਰਦੇ ਕਰ ਰਿਹਾ ਵੀ ਤੂੰ ਖਲੋ ਜਾ ਯਾਰ ਖਲੋ ਜਾ ਉਹ ਨਹੀਂ ਸਿੱਖਾ ਉਹ ਸਿੱਖ ਨਹੀਂ ਖਲੋਤਾ ਉਹਨੇ ਪਿੱਛੋਂ ਮਤਲਬ ਕਿ ਉਹਨਾਂ ਟੈਲੀ ਉਤਾਰ ਕਰੀ ਕਿ ਆਹ ਕਾਰ ਹੈ ਮੈਨੂੰ ਦੱਸ ਉਹਨੇ ਕਹਾ ਤੋਂ ਦੇ ਨਾਲ ਦੇ ਮਰੇ ਵੀ ਤਾਂ ਅਸੀਂ ਅੱਗੇ ਹੈ ਅੱਛਾ ਅੱਛਾ ਸ਼ੀਰ ਤਾਂ ਅੱਗੇ ਹੋਏ ਹੋਰ ਹੋ ਗਏ ਲਓ ਜੀ ਉਹਦੇ ਉੱਤੇ ਗੱਡੀ ਤੋਂ ਉਹ ਉੱਥੇ ਮਰ ਗਿਆ ਅੱਗੇ ਆਣ ਕੇ ਅੰਮ੍ਰਿਤਸਰ ਸਾਡੀਆਂ ਗੱਡੀਆਂ ਫੜੀਆਂ ਨੇ ਅੱਛਾ ਗੱਡੀਆਂ ਫੜੀਆਂ ਗਈਆਂ ਤੇ ਉਹ ਸਾਨੂੰ ਲੈ ਗਏ ਇਸ ਦਾ ਮਤਲਬ ਕਿ ਕੱਪ ਜਿਹਾ ਬਣਾਇਆ ਸੀ ਉਹ ਜੰਗਲ ਦੇ ਵਿੱਚ ਸਾਨੂੰ ਉਹਨਾਂ ਨੇ ਤਾਰ ਦਿੱਤਾ ਉਹ ਇੱਕ ਉਹਨਾਂ ਦਾ ਅਫਸਰ ਸੀ ਬੜਾ ਤਕੜਾ ਸਮਝਦਾਰ ਉਹਨੇ ਆਖਿਆ ਗੱਲ ਸੁਣੋ ਮੇਰੀ ਇਹਨਾਂ ਨੂੰ ਹੁਣ ਮਾਰ ਦਿਓ ਸਵੇਰੇ ਮਾਰ ਦਿਓ ਪਰਸੋਂ ਨੂੰ ਮਾਰ ਦਿਓ ਜਦੋਂ ਮਰਜ਼ੀ ਮਾਰ ਦਿਓ ਇਹਨਾਂ ਦਾ ਗੁਨਾਹ ਕੀ ਹੈ ਗੁਨਾਹ ਤਾਂ ਹੈ ਗੱਡੀ ਵਾਲਾ ਇਹਨਾਂ ਦਾ ਕਿਆ ਗੁਨਾਹ ਉੱਥੇ ਸਾਨੂੰ ਮਤਲਬ ਕਿ ਉੱਥੇ ਜਾਂ ਪਹਿਲੇ ਸਾਡੀਆਂ ਬੀਬੀਆਂ ਇੱਕ ਪਾਸੇ ਜਾ ਕੇ ਕਰਨ ਬੱਚੇ ਇੱਕ ਪਾਸੇ ਜਾ ਕੇ ਕਰਨ ਅੱਛਾ ਜਵਾਨਾਂ ਬੀਬੀਆਂ ਇੱਕ ਪਾਸੇ ਜਾ ਕੇ ਕਰਨ ਜਵਾਨ ਮੁੰਡੇ ਇੱਕ ਪਾਸੇ ਜਾ ਕੇ ਕਰਨ ਬੜੇਰੇ ਯਾਨੀ ਕੋ ਕਰਨ ਚੰਦ ਚਾੜੂ ਹਾਂ ਆਹੋ ਜੀ ਕਰੂ ਸਾਨੂੰ ਅੱਛਾ ਅੱਛਾ ਉਹ ਫਿਰ ਉਹ ਮਤਲਬ ਉਹ ਜਿਹੜਾ ਸਿੱਖ ਸੀ ਨਾ ਉਹਨਾਂ ਦਾ ਉਹਨੇ ਫਿਰ ਆਵਾਜ਼ ਉਹਨੇ ਕਿਹਾ ਇਹਨਾਂ ਦਾ ਕੀ ਗੁਨਾਹ ਹੈ ਗੁਨਾਹ ਤਾਂ ਗੱਡੀ ਵਾਲਾ ਮਾਰਨ ਦਾ ਗੱਡੀ ਵਾਲਾ ਹੈ ਮਾਰਦਾ ਤਾਂ ਗੱਡੀ ਵਾਲਾ ਇਹਨਾਂ ਦਾ ਕਿਆ ਗੁਨਾਹ ਹੈ ਭਾਵੇਂ ਹੁਣ ਮਾਰ ਦੋ ਭਾਵੇਂ ਸਵੇਰੇ ਮਾਰ ਲੈ ਇਹ ਕਿਤੇ ਭੱਜਣ ਲੱਗੇ ਉਹਦੇ ਗੁਨਾਹ ਦੇ ਵਿੱਚ ਦਾ ਮਾਰ ਗਿਆ ਅੱਛਾ ਉਹਨਾਂ ਨੇ ਫਿਰ ਉਹਨਾਂ ਦਾ ਫੈਸਲਾ ਇਹ ਹੋਇਆ ਕਿ ਇਹ ਗੱਡੀਆਂ ਜਿਹੜੀਆਂ 18 ਜਾਂ 20 ਨੇ ਨਾ ਇਹ ਕੈਦ ਹੋ ਜਾਣ ਤੇ ਇਹਨਾਂ ਦੇ ਮਤਲਬ ਕਿ ਡਰਾਈਵਰ ਵੀ ਕੈਦ ਹੋ ਜਾਣ ਅੱਛਾ ਇਹਨਾਂ ਨੂੰ ਦਿਓ ਇਜਾਜ਼ਤ ਤੇ ਗੱਡੀਆਂ ਇਥੋਂ ਸਿੱਖਾਂਗੇ ਜਾਣ ਉਹ ਮਤਲਬ ਕਿ ਇਹਨਾਂ ਨੂੰ ਉੱਥੇ ਛੱਡ ਕੇ ਕੰਪ 'ਚ
ਲਓ ਜੀ, ਸਾਨੂੰ ਉਹਨਾਂ ਗੱਡੀਆਂ ਚ ਪਾ ਦਿਆ, ਉਹਨਾਂ ਨੇ ਕਾਬੂ ਕਰ ਲਿਆ। ਅੱਛਾ। ਉਹ ਗੱਡੀਆਂ ਵੀ ਚੌਟ ਡਰਾਈਵਰ ਵੀ ਉਹ ਜਨਾਬ ਵੇਲੇ ਸਾਨੂੰ ਉਹਨਾਂ ਨੇ ਸਾਨੂੰ ਲਿਆ ਕੇ ਇੱਥੇ ਵਾਲਟਨ ਛੱਡਿਆ। ਅੱਛਾ ਤੇ ਜਿਸ ਵਾਲਟਨ ਛੱਡਿਆ ਉਹ ਮਦਦ ਕੇ ਵਾਪਸ ਹੋ ਗਿਆ। ਜਿਵੇਂ ਅਸੀਂ ਉੱਥੇ ਆ ਗਏ ਆ, ਫਿਰ ਜਨਾਬ ਵੇਲੇ ਸਾਨੂੰ ਕੋਈ ਖਾਣ ਪੀਣ ਦੀ ਕੋਈ ਚੀਜ਼ ਨਹੀਂ, ਕੋਈ ਚੀਜ਼ ਨਹੀਂ ਸੀ। ਪੈਸੇ ਹੈ ਸਨ, ਸਭ ਕੁਛ ਹੈ ਜੀ, ਜੇਬਰ ਵੀ ਹੈ ਜੀ, ਬਾਕੀ ਖਾਣ ਪੀਣ ਨੂੰ ਬਸ ਉਸ ਵਕਤ। ਫਿਰ ਉਹ ਦਿੰਦੇ ਸਨ ਡਬਲ ਰੋਟੀ, ਇੰਨੀ ਹੁੰਦੀ ਖਿਲਾਉਣੀ ਇੰਨੀ ਉਹ ਨਹੀਂ ਇੰਨੀ। ਅੱਛਾ। ਉਹ ਸਾਨੂੰ ਉਹਨਾਂ ਨੇ ਇੱਕ ਫੜਾ ਦਿੱਤੀ ਤੇ ਦੁੱਧ ਮੇਰਾ ਖਿਆਲ ਕੋ 2 ਕਿਲੋ ਹੋਣਾ, ਉਹ ਫੜਾ ਦਿੱਤਾ। ਉਹ ਚਾਹ ਬਣਾ ਲਈ, ਉਹ ਚਾਹ ਬਣਾ ਕੇ ਅਸੀਂ ਖਾਧਾ ਪੀਤਾ, ਅਸੀਂ ਬਹਿ ਗਏ। ਜਿਹੜੇ ਬਹਿ ਗਏ ਤੇ ਫਿਰ ਮਤਲਬ ਕਿ ਦਿਨ ਚੜ ਗਿਆ। ਜਿਹੜੇ ਦਿਨ ਚੜ ਗਿਆ ਦੇਖਾ ਸਭ ਕੁਝ ਪਾਕਿਸਤਾਨ ਦਾ। ਫਿਰ ਜਨਾਬ ਵੇਲੇ ਆਇਆ, ਦੋ ਬੰਦੇ ਆਉਂਦੇ ਨੇ, ਉਹ ਫਿਰ ਮਤਲਬ ਕਿ ਜਿੰਨੇ ਜੀ ਨੇ ਨਾ ਘਰ ਦੇ ਉਹਨੇ ਲਿਖ ਕੇ ਲੈ ਜਾਂਦੇ ਨੇ। ਉਹ ਜਿਹੜੇ ਲਿਖ ਕੇ ਲੈ ਜਾਂਦੇ ਨੇ ਤੇ ਫਿਰ ਉਹ ਮਤਲਬ ਕਿ ਉਹ ਡੱਬਾ ਸੀ ਏਡਾ ਕੋਈ ਡੱਬਾ ਸੀ, ਪਾ 1.5 ਪਾ ਦਾ ਹੁਣ। ਉਹ ਫਿਰ ਮਤਲਬ ਕਿ ਉਹ ਇੱਕ ਜੀ ਨੂੰ ਉਹ ਸਾਨੂੰ ਦਿੰਦੇ ਸਨ। ਅੱਛਾ। ਖਾਣ ਵਾਸਤੇ। ਉਹ ਮਤਲਬ ਕਿ ਅਸੀਂ ਉੱਥੇ ਮਤਲਬ ਮਹੀਨਾ 2 ਮਹੀਨੇ ਰਹੇ, ਮਹੀਨਾ ਰਹੇ। ਉੱਥੋਂ ਫਿਰ ਸਾਡਾ ਮਜਰ ਸਾਹਿਬ ਥਾਣੇਦਾਰ ਸੀ, ਉਹਨੇ ਆ ਪਿੰਡ ਪਸੰਦ ਕਰਿਆ ਸੀ ਨਾ ਕੇ। ਉਹ ਫਿਰ ਸਾਨੂੰ ਇੱਥੇ ਲਿਆ ਕੇ ਜਨਾਬ ਵੇਲੇ ਫਿਰ ਇਹਨਾਂ ਬੰਦੇ ਦੀ ਜਿਹੜੇ ਇੱਥੋਂ ਦੇ ਬਸਿੰਦੇ ਸਨ। ਅੱਛਾ। ਨਾ ਤਾਂ ਸਾਨੂੰ ਪਾਣੀ ਭਰਨ ਦੇਣ, ਅੱਛਾ, ਨਾ ਸਾਨੂੰ ਨੇੜੇ ਬੈਠਣ ਦੇਣ। ਕਸਮ ਮੈਨੂੰ ਅੱਲਾ ਦੀ ਹਕੀਕਤ ਮੈਂ ਝੂਠ ਨਹੀਂ ਮਾਰਦਾ। ਇਹ ਸਾਰੀ ਗੱਲ ਸਾਰੀ ਗੱਲ ਪਿੱਛੋਂ ਮਰੇ ਆਏ ਅੱਗੋਂ ਆਪਣੇ ਜਿਹੜੇ ਮੁਸਲਮਾਨ ਉਹਨਾਂ ਵੀ ਜਾਵੇ ਨਾ। ਮੈਂ ਕਿਹਾ ਮਸੀਤ ਵਾਲੀ ਖੂਹੀ ਤੋਂ ਪਾਣੀ ਸੇ ਪਤਾ ਨਹੀਂ ਦਿੰਦੇ। ਉਹ ਜਿਹੜੀਆਂ ਵਿੱਚ ਖੂਹੀਆਂ ਸਨ ਉਹਨਾਂ ਦਾ ਅਸੀਂ ਪੀਂਦੇ ਸਾਂ। ਉਹ ਖਰਾਬ ਪਲੀਜ਼ ਪਲੂ ਖਰਾਬ ਹੋ ਜਾਂਦਾ। ਤੇ ਜਿਹੜੇ ਉਹ ਪਾਣੀ ਨਹੀਂ ਸਾ ਭਰਨ ਦੇ ਨਾ ਸਾਨੂੰ ਨੇੜੇ ਬੈਠਣ ਦੇ, ਬਲਕਿ ਕਿੱਥੇ ਤੱਕ ਜੀ ਸਾਨੂੰ ਜਿਹੜਾ ਕੋਈ ਬੰਦਾ ਨਮਾਜ਼ ਪੜ੍ਹਦਾ ਸੀ ਉਹਨੂੰ ਨਮਾਜ਼ ਨਹੀਂ ਸੀ ਪੜ੍ਹਨ ਦੇ। ਇੱਕ ਸੀ ਆਮੂ ਚੌਕੀਦਾਰ, ਇੱਕ ਸੀ ਘਮਾਰ। ਇਹ 2 ਬੰਦਿਆਂ ਦੇ ਨੰਬਰਦਾਰ ਸਨ ਇਸ ਪਿੰਡ ਦੇ ਨਾਜ਼ਰ। ਅੱਛਾ। ਤੇ ਉਹ ਜਿਸ ਇੱਥੇ ਸਾਨੂੰ ਨਹੀਂ ਸਰ ਪਾਣੀ, ਨਾ ਸਾਨੂੰ ਪਾਣੀ ਭਰਨ ਦੇ, ਨਾ ਸਾਨੂੰ ਉਹ ਮਤਲਬ ਕਿਉਂ ਕਰਨ ਦੇ। ਜੇ ਬਾਹਰ ਮੂੰਜੀ ਹੈ, ਜੇ ਕੋਈ ਸਾਡੇ ਬੰਦਿਆਂ ਨੇ ਸਲਾਹ ਕਰ ਲਈ ਹੈ, ਚਲੋ ਯਾਰ ਕੋਈ 200 ਮੂੰਜੀ ਜਾਈਏ। ਉਹ ਜੋ ਵੱਢ ਕੇ ਉਹਨੇ ਨਾ ਉਹ ਕਰਨਾ, ਮਿੱਟੀ ਲਿਆਉਣੀ ਬਾਹਰੋਂ, ਉਹ ਨਾਰ ਤੋਂ ਮਿੱਟੀ ਰੇਤਾ ਉਹਨਾਂ ਤੇਰੇੜਾ ਦੇ ਵਿੱਚ ਪਾਉਣਾ। ਉਸ ਕਨਾਰ ਨੇ ਉਹਦਾ ਤੇਰੇੜਾ 'ਚ ਪਾਉਣਾ ਕਿ ਉਹ ਨਾ ਜਾਣੇ ਨੇ ਗਈਆਂ। ਤੇ ਉਹਨੇ ਜਿਹੜੇ ਝਾੜ ਕੇ ਉਹਨਾਂ ਕੋਲ 2 4 ਸਾਨੂੰ ਦੇ ਦੇਣੇ। ਮੈਨੂੰ ਬੜੀ ਹੋਸ਼ ਹੈ, ਮੈਨੂੰ ਸਾਰਾ ਪਤਾ ਹੈ। ਉਹਨੇ 2 4 ਸਿਰ ਦੇ ਦੇਣੇ। ਉਹ ਆਪਣੀ ਲਿਆ ਕੇ ਗਿੱਲੀ ਚੁੱਕੀ ਕਰਕੇ ਕੁੱਟ ਕੇ ਖਾ ਲੈਣੀ। ਅੱਛਾ ਜੀ। ਫਿਰ ਇਹਨਾਂ ਸਾਡੇ ਨਾਂ 3 ਰੱਖੇ ਸਨ, 4 ਨਾਂ, ਗਡੌੜੂ ਤੇ ਆਪਣਾ ਪਨਾਗੀਰ, ਪਣਾਈ, ਮਾਜਰ। ਜੇ ਕੋਈ ਮਰ ਗਿਆ, ਕੌਲ ਮਰ ਗਿਆ, ਪੜਾਈ ਚੱਲ ਖੈਸਲਾ। ਹਕੀਕਤ ਬਸ ਹਕੀਕਤ ਦੱਸਦਾ ਮੈਨੂੰ, ਉਹ ਨਹੀਂ ਦੱਸਦਾ, ਮੈਂ ਝੂਠ ਨਹੀਂ ਮਾਰਦਾ। ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ। ਜੇ ਸਾਡਾ ਬੰਦਾ ਕੋਈ ਮਰ ਗਿਆ ਨਾ, ਤੇ ਉਹ ਕੌਲ ਮਰਿਆ ਪੜਾਈ ਹੈ। ਇਹ ਕਾਰਨ ਸੀ ਇਹਨਾਂ ਮੁਸਲਮਾਨ ਨੇ ਸਾਡੇ ਨਾਲ। ਉਹ ਬਈ ਆਪਣਾ ਘਰ ਦਾ ਸੀ ਸ਼ਹੀਦ ਹੋਇਆ ਰਾਜ ਕੋ, ਆਪਣੇ ਭੈਣ ਭਰਾ ਖਾਲਾ ਮਾਸੀ ਤਾਇਆ ਚਾਚਾ? ਹਾਂਜੀ। ਤੁਹਾਡੇ ਆਪਣੇ ਖਾਨਦਾਨ ਦੇ ਵਿੱਚ ਨਹੀਂ ਕੋਈ ਸ਼ਹੀਦ ਹੋਇਆ ਰਾਜ? ਸਾਡੇ ਖਾਨਦਾਨ ਚ ਮੇਰਾ ਚਾਚਾ ਸੀ ਇੱਕ, ਉਹ ਫੌਤ ਹੋ ਗਿਆ ਸੀ। ਕਿਵੇਂ? ਉਹਨੇ ਫੌਤ। ਅੱਛਾ। ਬਾਦ ਸਾਹਿਬ ਹਮਾਰੇ ਕੰਮ ਚ। ਅੱਛਾ। ਬਿਮਾਰੀ ਨਾਲ? ਅੱਛਾ। ਹੋਰ ਸਾਰੇ ਭੈਣ ਭਰਾ ਆ ਗਏ? ਮਾਂ ਪਿਓ ਵੀ ਪਹੁੰਚ ਗਿਆ था? हाँ, माँ प्यो ਇੱਥੇ ਆ ਗਏ। ਪਿਓ ਹਮਾਰੇ ਫੌਜ ਹੋ ਗਿਆ ਸੀ, ਮਾਂ ਦੀ ਇੱਕ ਫੌਜ ਹੋ ਗਈ। ਮਾਂ ਸਾਡੀ ਇੱਥੇ ਆ ਗਈ। ਇੱਕ ਮਾਂ ਉੱਥੇ ਫੌਤ ਹੋ ਗਈ, ਪਿਓ ਵੀ ਉੱਥੇ ਫੌਤ ਹੋ ਗਿਆ ਹਮਾਰੇ ਕੈਂਪ 'ਚ? ਉਹ ਕੈਂਪ 'ਚ ਕੁੜੀ ਜਦ ਕੰਚ ਪੀ ਕੇ ਲੋਕਾਂ ਨੇ ਢਿੱਡ ਪਾੜ ਦਿੱਤਾ। ਅੱਛਾ। ਤੁਹਾਡੇ ਘਰ ਦੇ ਵੀ ਤੁਸੀਂ ਦੱਸਿਆ ਅੱਧਾ ਪਿੰਡ ਉੱਥੇ ਮਰ ਗਿਆ ਸੀ? ਹਾਂਜੀ। ਅੱਧਾ ਪਿੰਡ ਤੁਸੀਂ ਦੱਸਿਆ ਉੱਥੇ ਖਤਮ ਹੋ ਗਿਆ ਸੀ? ਹਾਂਜੀ, ਅੱਧਾ ਪਿੰਡ, ਅੱਧਾ ਕਾਂਪ ਹੀ ਖਤਮ ਹੋ ਗਿਆ ਸੀ।
ਇੱਥੇ ਜਦੋਂ ਆਏ ਹੋ 47 ਤੋਂ ਬਾਅਦ हाँ जी ਆਪਣਾ ਪਿੰਡ ਵੇਖਣ ਗਏ ਪਿੱਛੇ ਕਿ ਨਹੀਂ ਕਦੀ? नहीं साढ़े तो बड़ा गया मेरी हम शेरा से वो मंडे के कोल ਅੱਛਾ बड़ा भाई गया कि हम भी ਨਹੀਂ ਤੁਹਾਡੀ ਉੱਥੇ ਕੌਣ ਸੀ ਮੈਨੂੰ ਸਮਝ ਨਹੀਂ ਲੱਗੀ। हम साढ़े पढ़े हुए से ਤੁਹਾਡੀ ਭੈਣ ਇੱਕ ਉੱਥੇ ਹੀ ਰਹਿ ਗਈ ਸੀ? हाँ जी नहीं जी वो मतलब के अध्यास से बैठे जाएगी मेरा तो कोटला ਨਹੀਂ ਉਹਦੀ ਸ਼ਾਦੀ ਤੁਸੀਂ ਕਰ ਦਿੱਤੀ ਕਿ ਬਾਅਦ ਚ ਹੋਈ ਉਹਦੀ? वो ठीक कर दी ਪਹਿਲਾਂ ਹੀ ਕੀਤੀ ਹੋਈ ਸੀ हाँ ਸ਼ਾਦੀ? ਅੱਛਾ ਅੱਛਾ पहले उत्थे मेरी भैन साढ़े ताया दे घर ताया दा पुत्र मर गया जी फिर असीं मतलब के साढ़े मारे साहब ने मेरे को कोटला अच्छा अच्छा निकाह के गए ਅੱਛਾ ਭੈਣ ਉੱਥੇ ਸੀ? ਹੈਂ? भैन उत्थे भैन भी मर गई बनेरी भी मर गई मैंने दो है जी ਅੱਛਾ ਉਹਨਾਂ ਦਾ ਰਾਬਤਾ ਰਹਿੰਦਾ? ऐसे आते रहे ने ਅੱਛਾ ਅੱਛਾ कि हुण नहीं मतलब के चौका चर हो गया फोन नहीं यार ਨਹੀਂ ਫੋਨ ਤੇ ਵੀ ਨੀ ਰਾਬਤਾ ਉਹਨਾਂ ਕੋਲ? खून खैरी मेरी ਫੋਨ ਤੇ मां खैरी मेरी आते जाते हैं ਅੱਛਾ ਅੱਛਾ मिलते पर ने ਹੁਣ ਸਾਨੂੰ ਇਧਰੋਂ ਜਾਣ ਨਹੀਂ ਦਿੰਦੇ ਉਧਰੋਂ ਆਉਂਦੇ ਨੇ ਤੇ ਉਹ ਹੁਣ ਮਤਲਬ ਕਿ ਵਡੇਰੇ ਹੋ ਗਏ ਉਹ ਮੇਰੇ ਨਾਲ ਵੀ ਵੱਡੇ ਹੋਏ ਨੇ ਭਣੇ ਮੇਰੇ ਉਹ ਇੱਕ ਨੇ ਟੈਲੀਫੋਨ ਕਰਿਆ ਕਿ ਮੈਂ ਆਵਾਂਗਾ ਅੱਛਾ ਅੱਛਾ ਮੈਂ ਤੁਰਿਆ ਨਹੀਂ ਜਾਂਦਾ ਹੈ ਤੇ ਮੈਂ ਉਹਨਾਂ ਨਾਲ ਦਾ ਇੱਕ ਬੰਦਾ ਹੈ ਉਹਦੇ ਨਾਲ ਮੈਂ ਆਵਾਂਗਾ ਉਂਝ ਤੁਸੀਂ ਆਪਣਾ ਪਿੰਡ ਵੇਖਿਆ ਫੋਨ ਤੇ ਕਦੀ? ਹੈ ਉਂਝ ਆਪਣਾ ਪਿੰਡ ਵੇਖਿਆ ਮੋਬਾਈਲ 'ਚ ਕਦੀ ਕਿ ਨਹੀਂ? ਨਾ ਨਹੀਂ ਦੇਖਿਆ ਬਿਲਕੁਲ ਨਹੀਂ ਦੇਖਿਆ ਅਜੇ ਤੱਕ ਨਹੀਂ ਵੇਖਿਆ? ਨਾ। ਉਂਝ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ? ਦੇਖਣ ਨੂੰ ਜੀ ਕਰਦਾ ਕਿੰਨੇ ਜਾਣ ਨੂੰ ਵੀ ਦਿਲ ਕਰਦਾ? ਹਾਂ ਵੀਜ਼ਾ ਅਗਰ ਲੱਗ ਜਾਵੇ ਤੁਹਾਡਾ? ਨਹੀਂ ਲੱਗਦਾ ਜੀ ਨਹੀਂ ਜੇ ਲੱਗ ਜਾਵੇ ਦਿਲ ਕਰਦਾ? ਲੱਗਦਾ ਕਿ ਬੱਚਾ ਜੀ ਭੱਜ ਕੇ ਜਾਂਦੇ ਹਰ ਉਹਨਾਂ ਜੋ ਮਰਜ਼ੀ ਕਰਦੇ ਹੋਵੇ ਉਹ ਹਰ ਇੱਕ ਜਗ੍ਹਾ ਲੱਗਦਾ ਕਿ ਵੀ ਆ ਫਲਾ ਦਿੰਦੇ ਆ ਫਲਾ ਦਿੰਦੇ ਆ ਫਲਾ ਦਿੰਦੇ ਅੱਛਾ ਬਾਬਾ ਜੀ ਆਖਰੀ ਸਾਨੂੰ ਥੋੜਾ ਦੱਸਿਆ ਜੀ ਕਿ ਜਦੋਂ ਸਿੱਖ ਮੁਸਲਮਾਨ ਹਿੰਦੂ ਹਾਂਜੀ 47 ਤੋਂ ਪਹਿਲੇ ਹਾਂਜੀ। ਜਦੋਂ ਤੁਸੀਂ ਰਹਿੰਦੇ ਸੀ ਉਹ ਵਕਤ ਠੀਕ ਸੀ ਕਿ ਹੁਣ ਵਾਲਾ ਵਕਤ ਸਹੀ ਹੈ? ਵਕਤ ਤਾਂ ਵੈਸੇ ਹੋ ਚੰਗਾ ਕਿਵੇਂ? ਹੁਣ ਇਸ ਤਰ੍ਹਾਂ ਹੁਣ ਆਜ਼ਾਦ ਹੋ ਗਏ ਸਹੀ? ਹੁਣ ਆਜ਼ਾਦ ਹੋ ਗਏ ਹੁਣ ਕੋਈ ਨਹੀਂ ਹਾਂ ਵੈਸੇ ਉਦੋਂ ਖਤਰਾ ਨਾ ਉਹਨਾਂ ਨੂੰ ਸੀ ਨਾ ਸਾਨੂੰ ਸੀ ਅੱਛਾ। ਉਹਨਾਂ ਨੂੰ ਹਾਂ ਜਿਸ ਦਾ ਮਤਲਬ ਕਿ ਅਸੀਂ ਭੈਣ ਭਰਾ ਦੱਸਦੇ ਇਸ ਲਈ ਅੱਛਾ ਬਾਬਾ ਜੀ ਆਖਰ ਸਾਨੂੰ 1-2 ਮਿੰਟ ਦੱਸੋ ਕਿ ਹੁਣ ਆਹ ਜਿਹੜਾ 14 ਅਗਸਤ ਆ ਰਿਹਾ ਹਾਂਜੀ ਆ ਕੁਝ ਦਿਨਾਂ ਨੂੰ 14 ਅਗਸਤ ਹੈ ਹਾਂਜੀ ਜਿੱਦਣ ਆਪਣਾ ਮੁਲਕ ਆਜ਼ਾਦ ਹੋਇਆ ਪਾਕਿਸਤਾਨ 14 ਅਗਸਤ ਅੱਜ ਦੇ ਨਾਰੇ ਬਚਣਗੇ ਆਹੋ ਇਹ ਜਿਹੜੇ ਸਾਡੇ ਪਾਕਿਸਤਾਨੀ ਬੱਚੇ ਨੇ ਹਾਂ ਇਹਨਾਂ ਨੂੰ ਕੁਝ ਕਹਿਣਾ ਚਾਹੋਗੇ? ਕਹੋ ਕੋਈ ਇਹਨਾਂ ਨੂੰ ਕੀ ਪਤਾ ਕੁਝ ਕਹਿਣਾ ਚਾਹੋ ਤੁਸੀਂ? ਮੈਂ ਕਿਹਾ ਇਹਨਾਂ ਨੂੰ ਕੀ ਪਤਾ ਵੀ ਕੀ ਚੀਜ਼ ਹੈ ਕੀ ਆਜ਼ਾਦੀ ਹੈ ਕੀ ਹੈਗਾ ਕੀ ਨਹੀਂ ਉਹ ਤਾਂ ਸਾਨੂੰ ਪਤਾ ਵੀ ਕੀ ਹੋਇਆ ਜਿਹਨੇ ਆਪਣੇ ਨੇ ਮਰਵਾਏ ਤੇ ਫਿਰ ਪਹੁੰਚੇ ਜਿਹਨਾਂ ਨੇ ਸਾਰ ਕੋਲ ਲੁਟਾਇਆ ਲਾਸ਼ਾਂ ਦੇ ਉੱਤੇ ਟੱਪੇ ਲਾਸ਼ਾਂ ਦੇ ਉੱਤੇ ਟੱਪੇ ਤੇ ਬੀਬੀਆਂ ਨੇ ਛਾਲਾ ਮਾਰਦੀਆਂ ਸਾ ਵੇਖੀਆਂ ਨੇ ਮੂੰਹਾਂ 'ਚ ਖੂਨ ਨਾਰ ਖੂਹ ਭਰਿਆ ਸਾ ਵੇਖੇ ਨੇ ਲਾਸ਼ਾਂ ਨਾਲ ਭਰਿਆ ਉਹ ਇੱਕ ਕਿਆਮਤ ਵੇਖੀ ਆਪਣੀ ਅੱਖੀ ਹਾਂਜੀ ਇੱਕ ਕਿਆਮਤ ਹੀ ਵੇਖੀ ਆਪਣੀ ਅੱਖੀ ਆਪਣੇ ਅੱਖਾਂ ਨਾਲ ਦੇਖੀਏ ਸਭ ਕੁਝ ਆਪਣੇ ਅੱਖਾਂ ਨਾਲ ਦੇਖੀਏ ਬਾਬਾ ਜੀ ਉਹ ਸਾਰਾ ਜਿਵੇਂ ਤੁਸੀਂ ਆਪਣੀ ਅੱਖਾਂ ਨਾਲ ਵੇਖਿਆ ਇੰਜ ਰਾਤ ਨੂੰ ਕਦੀ ਖਾਬ 'ਚ ਜਾਂ ਉਂਝ ਤੁਸੀਂ ਕਈ ਵਾਰੀ ਉਹ ਮਤਲਬ ਅੱਖਾਂ ਅੱਗੇ ਆਉਂਦਾ ਸਾਰਾ ਕੁਝ ਸ਼ੀਸ਼ਾ ਬੋਲ ਉਹ ਗੱਲਾਂ ਜਾਂ ਚੇਤੇ ਆ ਕਦੀ? ਬਸ ਹੁਣ ਰਹਿ ਮੈਂ ਤੁਹਾਡੀ ਅੱਖਾਂ ਸਾਹਮਣੇ ਦੇਖਿਆ ਮੇਰਾ ਪਿਓ ਮਰਿਆ ਸਾਡੇ ਸਾਹਮਣੇ ਕੋਈ ਸਾਡਾ ਪਿਓ ਮਰ ਗਿਆ ਅਸੀਂ ਤਾਂ ਮਾਂ ਵੀ ਇੱਕ ਉੱਥੇ ਸਾਡੀ ਹੋਈ ਹੈ ਉਸ ਟਾਈਮ ਕੀ ਹੋਣਾ ਤੁਹਾਡਾ ਹਾਲ ਜੋ ਕੈਂਪ ਵਿੱਚ ਸਾਰਾ ਪਿੰਡ ਮਰਨ ਡਿਆ ਸੀ ਉਹ ਕੱਚ ਨਾਲ ਮੈਂ ਤੁਹਾਡੇ ਕਿਹਾ ਨਾਲ? ਕੋਈ ਹਿਸਾਬ ਕਿਤਾਬ ਨਹੀਂ ਅੱਲਾ ਹੀ ਮਾਫ ਕਰੇ ਰੋ ਰੋ ਕੇ ਅਥਰੂ ਵੀ ਸੁੱਕ ਗਏ ਹੋਣੇ ਤੁਹਾਡੇ? ਜਿਹਨੇ ਦੋ ਬੁਰਕੀਆਂ ਖਾ ਲਿਆ ਨਾ ਉਹ ਜਾ ਪਿਆ ਜਿਹਨੇ ਦੋ ਬੁਰਕੀਆਂ ਖਾ ਲਈ ਉਹ ਜਾ ਪਿਆ ਲੇਕਿਨ ਸਿਰਫ ਚੰਗਾ ਰਿਹਾ ਜੋ ਪਾਣੀ ਜਿਹੜਾ ਰੱਬ ਨੇ ਕੱਢ ਕੇ ਦਿੱਤਾ ਉਹ ਚੰਗਾ ਅੱਲਾ ਨੇ ਤੁਹਾਡੀ ਮਦਦ ਕੀਤੀ ਕੋਈ ਸਾਡੀ ਉਹਨਾਂ ਨੂੰ ਛੋਟੀ ਨਹੀਂ ਆਉਣ ਦਿੱਤੀ ਕੋਈ ਮਤਲਬ ਕਿ ਬੱਚੀ ਨਹੀਂ ਆਉਣ ਦਿੱਤੀ ਉਹਨਾਂ ਕੁੜੀ ਜਦ ਨੇ ਉਹ ਘੱਗਰ ਸੀ ਘੱਗਰ ਦੇ ਨਾਲ ਹੀ ਉੱਥੇ ਵੱਡੋ ਢੇਰੀਆਂ ਲਾਏ ਸਾਡੀ ਕੋਈ ਸ਼ੈ ਨਹੀਂ ਆਉਂ ਕਮਾਲੇ ਟੰਪ ਉਹ ਤੇ ਸਾਰਾ ਕੁਝ ਖੋਲਿਆ ਉਹ ਜਿਹੜਾ ਘੱਗਰ ਸੀ ਨਾ ਉਹਨੂੰ ਘੱਗਰ ਕਹਿੰਦੇ ਬੜੀ ਬਹੁਤ ਭਾਰੀ ਨਹਿਰ ਸੀ ਉਹਦੇ ਚ ਅੱਜ ਲਾਸ਼ਾਂ ਜਾਂਦੀਆਂ ਜਿਵੇਂ ਕੁੜੀ ਜਾਵੇ ਤਾਂ ਮਤਲਬ ਵੱਡਾ ਜਾਂਦੀਆਂ ਥੱਲੇ ਪਾਣੀ ਨਜ਼ਰ ਨਹੀਂ ਹੁੰਦਾ ਇੰਨੀ ਲਾਸ਼ਾਂ ਬੇਵਾ ਇੰਨੀਆਂ ਲਾਸ਼ਾਂ ਖੂਨ ਵਾਲੇ ਪਾਣੀ ਵੀ ਲਾਲ ਰਤਾ ਹੋਣਾ ਖੂਨ ਵਾਲਾ ਕੋਈ ਹਾਲ ਐਸੇ ਦਾ ਜਦੋਂ ਗੱਡੀ ਵੀ ਦੇਖੀ ਹੈ ਨਾ ਮਤਲਬ ਕਿ ਉਹ ਆਪਣੀ ਰੋਪੜ ਵਾਲੀ ਉਦੋਂ ਮਤਲਬ ਇਹਨਾਂ ਲੋਕਾਂ ਨੂੰ ਪਤਾ ਲੱਗਿਆ ਵੀ ਮਤਲਬ ਕਿ ਮੁਸਲਮਾਨ ਮਰਦੇ ਨੇ ਜੇ ਉਹ ਗੱਡੀ ਨੇ ਨਾ ਵਡੇਰੀ ਇੱਥੋਂ ਨਾ ਮਾਰਦਾ ਹੀ ਕੋਈ ਸੀ ਇਹਨਾਂ ਲੋਕਾਂ ਦਾ ਪਿਓ ਦਾ ਛੱਡ ਗਿਆ ਹੋਣਾ
ਹਿੰਦੁਸਤਾਨ ਅੱਛਾ ਅੱਛਾ। ਇਧਰੋਂ ਕੋਈ ਵੜੀਕ ਗਈ ਸਿੱਖਾਂ ਦੀ? ਉਧਰੋਂ ਦੇਸ਼ ਗਿਆ ਇਹ ਜਨ। ਅੱਛਾ ਅੱਛਾ। ਫਿਰ ਇਹਨਾਂ ਵੜਨਾ ਸ਼ੁਰੂ ਕਰਤਾ ਇਧਰ? ਫਿਰ ਇਹ ਸ਼ੁਰੂ ਹੋਈ। ਅੱਛਾ ਅੱਛਾ। ਅੱਛਾ ਬਾਬਾ ਜੀ, 14 ਅਗਸਤ ਸਾਲ ਨੂੰ ਤੁਸੀਂ ਵੀ ਝੰਡਾ ਝੁੰਡਾ ਕਦੇ ਲਾਇਆ ਕਿ ਨਹੀਂ? ਨਾ ਮਨਾਉਂਦੇ ਸਿੱਖਦਾ ਕਿਉਂ ਨਹੀਂ ਲਾਉਂਦੇ ਆ? ਕਿਉਂ ਨਹੀਂ ਕੀ ਲਾਉਂਦੇ? ਲਾ ਕੇ ਕੀ ਕਰਨਾ? ਬੱਚੇ ਸਾਡੇ ਤੇ ਬੜੇ ਲਾਉਂਦੇ ਨੇ ਝੰਡੇ, ਹੱਥਾਂ 'ਚ ਬੜੇ ਹੁੰਦੇ ਨੇ ਇੱਥੇ ਵੀ। ਕੀ ਆਜ਼ਾਦ ਨਹੀਂ ਤੁਸੀਂ? ਤੁਸੀਂ ਆਜ਼ਾਦ ਨਹੀਂ ਕਿ? ਅਸੀਂ ਤਾਂ ਆਜ਼ਾਦ ਹੈ। ਹਾਂ ਪਰ ਉਹ ਗੱਲ ਹੈ ਵੀ ਉਹ ਹੁਣ ਤਾਂ ਨਾ ਹੋਇਆ ਟੱਪਣ ਵਾਲੀ ਗੱਲ ਹੈ। ਆਜ਼ਾਦੀ ਦਾ ਤਾਂ ਪਤਾ ਲੱਗਦਾ ਜਦੋਂ ਗੱਲਾਂ ਸੁਣੀਆਂ ਜਾਂ ਫਿਰ ਜਿਹਨੇ ਦੇਖੀਆਂ ਨੇ, ਜਿਹਨੇ ਬੀਤੀਆਂ। ਉਹਨਾਂ ਨੂੰ ਪਤਾ ਲੱਗਦਾ ਆਜ਼ਾਦੀ ਦਾ। ਜਿੱਥੇ ਮੇਰੇ ਸਾਹ ਆਜ਼ਾਦੀ ਲਈ ਪਹਿਲਾਂ ਕੁੜੀ ਜਾਵੇ ਸਾਨੂੰ ਕੁੜੀਆਂ ਤੋਂ ਪਾਣੀ ਨਹੀਂ ਭਰਨ ਦਿੱਤਾ। ਇਹ ਹੁਣ ਢੰਡੇ ਲਾਉਂਦੇ ਨੇ। ਅਸਲ ਵਾਰਸ ਬਜ਼ੁਰਗੋ ਤੁਸੀਂ ਹੋ, ਜਿਹੜੇ ਉਧਰੋਂ ਆਏ ਹੋ ਨਾ, ਹਾਂਜੀ। ਜਿਨ੍ਹਾਂ ਕੁਰਬਾਨੀ ਦਿੱਤੀ ਹੈ, ਅਸਲ ਵਾਰਸ ਪਾਕਿਸਤਾਨ ਦੇ ਤੁਸੀਂ ਹੋ, ਜਿਨ੍ਹਾਂ ਆਪਣੀਆਂ ਕੁਰਬਾਨੀਆਂ ਦਿੱਤੀਆਂ। ਆਪਣੇ ਮਾਂ ਪਿਓ ਕੁਰਬਾਨ ਕੀਤੇ, ਭੈਣ ਭਰਾ ਕੁਰਬਾਨ ਕੀਤੇ, ਆਪਣੀਆਂ ਬੱਚੀਆਂ ਕਈਆਂ ਮੁਸਲਮਾਨਾਂ ਦੇ ਉਧਰ ਰਹਿ ਗਈਆਂ, ਅੱਜ ਤੱਕ ਲੱਭੀਆਂ ਨਹੀਂ, ਜਿਨ੍ਹਾਂ ਨੇ ਉਧਰ ਬੱਚੇ ਪੈਦਾ ਕੀਤੇ ਸੀ। ਜੇ ਉਹਨਾਂ ਦੇ ਕੁਝ ਹੋ ਗਿਆ ਨਾ ਹੱਥ ਜਾ ਤੇ ਉਹਨਾਂ ਬੀਬੀਆਂ ਦੇ ਸਾੜੀ ਵਰਦੇ ਅੱਛਾ ਦੂੰਗਾ ਵਰਦੇ। ਇਹ ਸਾਨੂੰ ਆਜ਼ਾਦੀ ਹੁੰਦੀ। ਚਲੋ ਬਜ਼ੁਰਗੋ, ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਸਾਡੇ ਨਾਲ ਗੱਲ ਸਾਂਝੀ ਆਪਣੀ ਕੀਤੀ, ਆਪਣੇ ਪੁਰਾਣਾ ਵਕਤ ਸਾਰਾ ਕੁਝ। ਉਹ ਨਾਜ਼ਰੀਨ, ਤੁਸੀਂ ਸਾਰੇ ਬਜ਼ੁਰਗਾਂ ਦੀ ਜਿਹੜੀ ਕਹਾਣੀ ਸੁਣੀ, ਇਹਨਾਂ ਦੀ ਬੜੀ ਦੁੱਖ ਦਰਦ ਕਹਾਣੀ ਜਿਹੜੀ ਇਹਨਾਂ ਆਪਣੀ ਸਾਰੀ ਸੁਣਾਈ। ਇਹ ਮੁਲਕ ਜਿਹੜਾ ਐਵੇਂ ਨਹੀਂ ਆਜ਼ਾਦ ਹੋਇਆ, ਇਹਦੇ ਬਾਅਦ ਬੜੀਆਂ ਜਿਹੜੇ ਮੁਸਲਮਾਨਾਂ ਨੇ ਕੁਰਬਾਨੀਆਂ ਦਿੱਤੀਆਂ, ਸਿੱਖਾਂ ਨੇ ਵੀ ਬੜੀਆਂ ਕੁਰਬਾਨੀਆਂ ਦਿੱਤੀਆਂ, ਤਾਂ ਬਹੁਤ ਜ਼ਿਆਦਾ ਸਿੱਖ ਵੀ ਵਿੱਚ ਜਦੋਂ ਮੁਸਲਮਾਨ ਬੜੇ ਵੱਡੇ ਗਏ। ਤੇ ਅਗਰ ਤੁਹਾਨੂੰ ਕੋਈ ਵੀਡੀਓ ਅੱਛੀ ਲੱਗੀ ਹੈ, ਉਹ ਤੁਹਾਡੇ ਦਿਲ ਨੂੰ ਬਜ਼ੁਰਗਾਂ ਦੀਆਂ ਗੱਲਾਂ ਅੱਛੀਆਂ ਲੱਗੀਆਂ ਨੇ, ਉਹਨੇ ਆਪਣਾ ਸਾਰਾ ਕਲਚਰ ਦੱਸਿਆ ਕਿਵੇਂ ਅਸੀਂ ਰਹਿੰਦੇ ਹਾਂ, ਤੇ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰਨਾ। ਅਗਰ ਤੁਸੀਂ ਆਪਣੇ ਵੱਡਿਆਂ ਦਾ ਕੋਈ ਪਿੰਡ ਵੇਖਣਾ ਚਾਹੁੰਦੇ ਹੋ ਜਿੱਥੇ ਪੰਜਾਬ ਵਾਲਾ, ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ ਜੇ। ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ।